ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਔਰੰਗਜ਼ੇਬ ਤੱਕ ਪਹੁੰਚਦੇ ਆ ਜਿਹੜਾ ਦਿੱਲੀ ਦਰਬਾਰ ਹੈ ਮੁਗਲਿਆ ਦਰਬਾਰ ਉਹ ਫਿਰ ਕਮਜ਼ੋਰੀ ਵਾਲੀ ਵਧਿਆ ਕਿ ਔਰੰਗਜ਼ੇਬ ਨੇ ਸਭ ਤੋਂ ਵੱਡੀ ਸਲਤਨਤ ਕਾਇਮ ਕੀਤੀ ਸਾਰੇ ਮੁਗਲ ਬਾਦਸ਼ਾਹਾਂ 'ਚ ਬਾਬਰ ਦਾ ਲੜਕਾ ਹਮਾਯੂੰ ਫਿਰ ਅਕਬਰ ਫਿਰ ਜਹਾਂਗੀਰ ਫਿਰ ਸ਼ਾਹਜਹਾਂ ਫਿਰ ਔਰੰਗਜ਼ੇਬ ਲੇਕਿਨ ਉਹ ਪੀਕ ਸੀ ਮੁਗਲਿਆ ਸਾਮਰਾਜ ਦੀ ਉਸ ਤੋਂ ਬਾਅਦ ਉਹਦਾ ਡਿਕਲਾਈਨ ਸ਼ੁਰੂ ਹੋਇਆ ਔਰ ਜਿਹੜਾ ਇੱਕ ਵੱਡਾ ਝਟਕਾ ਜਿਹਨੇ ਜਿੱਥੇ ਦਿੱਲੀ ਦੇ ਮੁਗਲ ਦਰਬਾਰ ਨੂੰ ਬਿਲਕੁਲ ਜਿਹੜਾ ਹਿਲਾ ਦਿੱਤਾ ਉਹਦੀਆਂ ਜੜ੍ਹਾਂ ਹਿਲਾ ਦਿੱਤੀਆਂ ਔਰ ਸਿੱਖ ਰਾਜ ਨੂੰ ਵੀ ਖੜਾ ਕਰਨ 'ਚ ਉਸ ਝਟਕੇ ਨੇ ਮਦਦ ਕੀਤੀ ਉਹ ਸੀ ਨਾਦਰ ਸ਼ਾਹ ਦਾ 1739 ਦੇ ਵਿੱਚ ਦਿੱਲੀ ਦੇ ਉੱਤੇ ਧਾਵਾ ਸਿੱਖ ਜਥੇ ਜਿਹੜੇ ਨੇ ਉਹਨਾਂ ਨੇ ਸ਼ੁਰੂ ਕਰਦੇ ਆ ਇੱਥੋਂ ਜਿੱਥੋਂ ਜਿਵੇਂ ਹੀ ਉਹਨੇ ਕ੍ਰਾਸ ਕੀਤਾ ਦਿੱਲੀੋਂ ਸਤਲੁਜ ਬਿਆਸ ਫਿਰ ਰਾਵੀ ਫਿਰ ਚਨਾਬ ਜੇਹਲਮ ਉਹ ਅੱਧੀ ਰਾਤ ਨੂੰ ਜਿਹੜਾ ਉਹ ਜਿਹਨੂੰ ਗੁਰਿਲਾ ਹਮਲੇ ਕਹਿੰਦੇ ਨੇ ਕਰਕੇ ਉਹ ਲੁੱਟ-ਮੱਟ ਕੇ ਲੈ ਜਾਂਦੇ ਸੀ ਨਾਦਰ ਸ਼ਾਹ ਦਾ ਸਟੱਫ ਨਾਦਰ ਸ਼ਾਹ ਪੁੱਛਦਾ ਜ਼ਕਰੀਆ ਖਾਨ ਨੂੰ ਵੀ ਇਹ ਕੌਣ ਨੇ ਕਿ ਜਿਹੜੇ ਇੰਨਾ ਹੌਸਲਾ ਕਰਦੇ ਨੇ ਕਿ ਇਹਨਾਂ ਨੇ ਮੈਨੂੰ ਉਹਨਾਂ ਨੇ ਕਿਹਾ ਕਿ ਵੀ ਇਹ ਬਾਬਾ ਨਾਨਕ ਸ਼ਾਹ ਫਕੀਰ ਦੇ ਸਿੱਖ ਨੇ ਔਰ ਫਿਰ ਉਹ ਪੁੱਛਦਾ ਕਿ ਵੀ ਇਹਨਾਂ ਦੇ ਘਰ ਕਿੱਥੇ ਨੇ ਇਹਨਾਂ ਦਾ ਬਸੇਰਾ ਕਿੱਥੇ ਟਿਕਾਣਾ ਕਿੱਥੇ ਤਾਂ ਉਹਨੇ ਕਿਹਾ ਕਿ ਘੋੜਿਆਂ ਦੀ ਜ਼ੀਨ ਘੋੜਿਆਂ ਦੀਆਂ ਪਿੱਠਾਂ ਇਹਨਾਂ ਦਾ ਘਰ ਹੈ ਔਰ ਉਹਨੇ ਨਾਦਰ ਸ਼ਾਹ ਨੇ ਕਿਹਾ ਕਿ ਬੀ ਵੀ ਆਰ ਮਾਈ ਸਨ ਕਿਉਂਕਿ ਜ਼ਕਰੀਆ ਖਾਨ ਉਹਦਾ ਅਜ਼ੀਜ਼ ਹੋ ਗਿਆ ਸੀ ਕਿ ਇਹਨਾਂ ਚੋਂ ਹਕੂਮਤ ਦੀ ਬੋ ਆਉਂਦੀ ਹੈ ਕਿ ਵੀ ਇਹ ਰਾਜ ਕਰਨ ਦੀ ਸਮਰੱਥਾ ਰੱਖਦੇ ਨੇ 1799 ਚ ਮਹਾਰਾਜਾ ਰਣਜੀਤ ਸਿੰਘ ਲਾਹੌਰ ਤੇ ਕਾਬਜ਼ ਹੁੰਦੇ ਨੇ ਔਰ ਫਿਰ ਜੇ ਅਗਲੇ ਅਸੀਂ 1839 ਤੱਕ ਉਹਨਾਂ ਦਾ 40 ਸਾਲ ਦਾ ਰਾਜਕਾਜ ਦੇਖਿਆ ਉਹਨਾਂ ਦੀ 19 ਸਾਲ ਉਮਰ ਸੀ ਜਦੋਂ ਲਾਹੌਰ ਤਖਤ ਤੇ ਬੈਠੇ ਔਰ ਫਿਰ ਅਗਲੇ 40 ਸਾਲਾਂ 'ਚ ਉਹਨਾਂ ਨੇ ਜਿਵੇਂ ਜਿੰਨਾ ਵਿਸ਼ਾਲ ਰਾਜ ਕਾਇਮ ਕੀਤਾ 1.5 ਲੱਖ ਮੁਰੱਬਾ ਮੀਲ ਜਿਹੜੀ ਹੈ ਉਸ ਦਾ ਰਕਬਾ ਜਿਹੜੀ ਮਹਾਰਾਜਾ ਰਣਜੀਤ ਸਿੰਘ ਨੂੰ ਟ੍ਰਿਬਿਊਟ ਦਿੱਤੀ ਸ਼ਾਹ ਮੁਹੰਮਦ ਨੇ ਉਹਨਾਂ ਨੇ ਕਿਹਾ ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ ਨਾਲ ਜ਼ੋਰ ਦੇ ਮੁਲਕ ਹਿਲਾਏ ਗਿਆ ਮੁਲਤਾਨ ਕਸ਼ਮੀਰ ਪਿਸ਼ੌਰ ਚੰਬਾ ਜੰਮੂ ਕਾਂਗੜਾ ਕੋਟ ਨਿਵਾਏ ਗਿਆ ਤਿੱਬਤ ਦੇਸ਼ ਲੱਦਾਖ ਤੇ ਚੀਨ ਤੋੜੀ ਸਿੱਕਾ ਆਪਣੇ ਨਾਮ ਚਲਾਏ ਗਿਆ ਸ਼ਾਹ ਮੁਹੰਮਦਾ ਜਾਣ 50 ਬਰਸਾਂ ਹੱਛਾ ਰੱਜ ਕੇ ਰਾਜ ਕਮਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ ਆਦਾਬ ਬਰਜ਼ ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਾਮ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦੇ ਵਿਚਾਰ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 29 ਜੂਨ 2021 15 ਹਾੜ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਰ ਕੇਬਲ ਇਨ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤੇ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਵੱਲੋਂ ਜੂਨ ਦਾ ਸਾਰਾ ਮਹੀਨਾ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਅਤੇ ਜੂਨ 84 ਦੇ ਘੱਲੂਘਾਰੇ ਵਿੱਚ ਸ਼ਹੀਦ ਹੋਏ ਸ਼ਹੀਦਾਂ ਦੀ ਯਾਦ ਨੂੰ ਜਿਹੜਾ ਹੈ ਮਹੀਨਾ ਹੈ ਉਹ ਸਮਰਪਿਤ ਕੀਤਾ ਗਿਆ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਵੀ ਆਪਣਾ ਇਸ ਸ਼ਹੀਦੀ ਮਹੀਨੇ ਵਿੱਚ ਆਪਣਾ ਮੈਸੇਜ ਜਿਹੜਾ ਹੈਗਾ ਹੈ ਉਹ ਪ੍ਰੋਗਰਾਮ ਸੱਚੋ ਸੱਚ ਰਾਹੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰ ਸਕਦੇ ਹੋ। ਜਿਹੜਾ ਤੁਸੀਂ ਸਪਾਂਸਰਸ਼ਿਪ ਲਈ ਸਾਨੂੰ ਤੁਸੀਂ ਇਸ ਨੰਬਰ ਤੇ ਕਾਲ ਕਰ ਸਕਦੇ ਹੋ 5166191984। ਤੁਸੀਂ ਸਾਨੂੰ WhatsApp ਵੀ ਕਰ ਸਕਦੇ ਹੋ ਸੇਮ ਨੰਬਰ ਤੇ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ sos@tv.tv84 ਤੇ ਤੁਸੀਂ ਸਾਨੂੰ
ਮੈਸੇਜ ਕਰ ਸਕਦੇ ਹੋ। ਸੋ ਅੱਜ ਜਿਹੜਾ ਸਾਡਾ ਪ੍ਰੋਗਰਾਮ ਹੈ ਸੱਚੋ ਸੱਚ ਉਸ ਨੂੰ ਸਪਾਂਸਰ ਕੀਤਾ ਗਿਆ ਹੈ ਕੌਂਸਲ ਆਫ ਖਾਲਿਸਤਾਨ ਵੱਲੋਂ। ਸੋ ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਹੀ ਕੌਂਸਲ ਆਫ ਖਾਲਿਸਤਾਨ ਦੇ ਫਾਊਂਡਰ ਅਤੇ ਜਿਹੜੇ ਸਾਬਕਾ ਪ੍ਰਧਾਨ ਡਾਕਟਰ ਗੁਰਮੀਤ ਸਿੰਘ ਔਲਖ ਵੱਲੋਂ ਖਾਲਿਸਤਾਨ ਦੇ ਹੱਕ ਵਿੱਚ ਅਮਰੀਕੀ ਕਾਂਗਰਸ ਅਤੇ ਸੈਨੇਟ ਵਿੱਚ ਜਿਹੜੀ ਹੈ ਲੌਬਿੰਗ ਦਾ ਕਾਰਜ ਜਿਹੜਾ ਆਰੰਭ ਦਿੱਤਾ ਗਿਆ ਸੀ ਅਤੇ ਆਪਣੇ ਆਖਰੀ ਸਾਹਾਂ ਤੱਕ ਡਾਕਟਰ ਗੁਰਮੀਤ ਸਿੰਘ ਔਲਖ ਨੇ ਇਹ ਕਾਰਜ ਜਾਰੀ ਰੱਖਿਆ ਅਤੇ ਖਾਲਿਸਤਾਨ ਦੀ ਪ੍ਰਾਪਤੀ ਲਈ ਜੱਦੋ-ਜਹਿਦ ਜਾਰੀ ਰੱਖੀ। ਸੋ ਉਹਨਾਂ ਤੋਂ ਬਾਅਦ ਕੌਂਸਲ ਆਫ ਖਾਲਿਸਤਾਨ ਦੇ ਮੌਜੂਦਾ ਪ੍ਰਧਾਨ ਡਾਕਟਰ ਬਖਸ਼ੀਸ਼ ਸਿੰਘ ਸੰਧੂ ਹਨ, ਜੋ ਰੈਫਰੈਂਡਮ 2020 ਦੀ ਮੁਹਿੰਮ ਨਾਲ ਜੁੜ ਕੇ ਖਾਲਿਸਤਾਨ ਦੀ ਪ੍ਰਾਪਤੀ ਲਈ ਲਗਾਤਾਰ ਯਤਨ ਕਰ ਰਹੇ ਹਨ। ਸੋ ਅੱਜ ਦੀ ਇਸ ਸਪਾਂਸਰਸ਼ਿਪ ਲਈ ਅਸੀਂ ਕੌਂਸਲ ਆਫ ਖਾਲਿਸਤਾਨ ਦੇ ਪ੍ਰਧਾਨ ਡਾਕਟਰ ਬਖਸ਼ੀਸ਼ ਸਿੰਘ ਸੰਧੂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਅੱਜ ਦੀ ਅਹਿਮ ਇਸ਼ੂ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਵਿਊਅਰਸ। ਅੱਜ ਸਰਕਾਰੇ ਖਾਲਸਾ ਦੇ ਮੁਖੀ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਦੁਨੀਆ ਨੂੰ ਅਲਵਿਦਾ ਕਿਹਾ 182 ਸਾਲ ਹੋ ਚੁੱਕੇ ਨੇ। ਸੋ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਸਰਬ ਸਾਂਝਾ ਪੰਜਾਬੀ ਰਾਜ ਜਿਹੜਾ ਹੈ ਉਹ ਕਾਇਮ ਕੀਤਾ, ਜਿਸ ਦਾ ਧੁਰਾ ਇਨਸਾਫ ਅਤੇ ਮੈਰਿਟ ਸੀ। ਸੋ ਮਹਾਰਾਜਾ ਰਣਜੀਤ ਸਿੰਘ ਦੇ ਚੜ੍ਹਾਈ ਕਰਨ ਤੋਂ 10 ਸਾਲ ਦੇ ਵਿੱਚ ਜਿਹੜਾ ਵਿਸ਼ਾਲ ਸਿੱਖ ਰਾਜ ਅੰਗਰੇਜ਼ਾਂ ਦੇ ਪੇਟੇ ਪਿਆ। ਸੋ ਪਿਛਲੇ 172 ਸਾਲ ਵਿੱਚ ਸਿੱਖ ਕੌਮ ਪਹਿਲਾਂ ਅੰਗਰੇਜ਼ਾਂ ਦੀ ਗੁਲਾਮੀ ਦੇ ਖਿਲਾਫ ਲੜਦੀ ਰਹੀ ਤੇ ਹੁਣ ਹਿੰਦੂਤਵੀ ਗੁਲਾਮੀ ਦੇ ਖਿਲਾਫ ਲੜਦਿਆਂ ਇੱਕ ਤੋਂ ਬਾਅਦ ਇੱਕ ਘੱਲੂਘਾਰੇ ਦਾ ਜਿਹੜਾ ਹੈ ਉਹ ਸ਼ਿਕਾਰ ਹੋ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ ਹੈ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਕੌਂਸਲ ਆਫ ਖਾਲਿਸਤਾਨ ਦੇ ਡਾਕਟਰ ਬਖਸ਼ੀਸ਼ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ, ਅੱਜ ਕੱਲ੍ਹ ਉਹ ਪੂਰੀ ਤਨਦੇਹੀ ਨਾਲ ਸਿੱਖਸ ਫॉर ਜਸਟਿਸ ਦੇ ਨਾਲ ਜੁੜ ਕੇ ਰੈਫਰੈਂਡਮ 2020 ਦੀ ਮੁਹਿੰਮ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ ਔਰ ਅਸੀਂ ਸਮਝਦੇ ਹਾਂ ਕਿ ਬੇਸ਼ੱਕ ਵਕਤ ਨੇ ਸਾਨੂੰ ਸਭ ਨੂੰ ਸਿਆਣੇ ਬਣਾਇਆ ਹੈ। ਬਿਲਕੁਲ ਕੁਝ ਚੀਜ਼ਾਂ ਮੁੱਢਲੇ ਦਿਨਾਂ ਦੇ ਵਿੱਚ ਮੁੱਢਲੇ ਸਮਿਆਂ ਦੇ ਵਿੱਚ ਇਸ ਕਿਸਮ ਦੀਆਂ ਵੀ ਵਾਪਰਦੀਆਂ ਰਹੀਆਂ ਜਿਹੜੀਆਂ ਬਹੁਤ ਵਾਰ ਅਗਿਆਨਤਾ ਚੋਂ ਅਣਜਾਣਪੁਣੇ ਚੋਂ ਜਾਂ ਕਈ ਵਾਰ ਕੱਚ ਘਰੜ ਤੌਰ ਤਰੀਕਿਆਂ ਚੋਂ ਨਿਕਲੀਆਂ। ਪਰ ਇਹ ਗੱਲ ਸਿਆਣਪ ਵਾਲੀ ਹੈ ਕਿ ਵਕਤ ਦੇ ਨਾਲ ਅਸੀਂ ਸਾਰੇ ਉਸ ਪਲੇਟਫਾਰਮ ਦੇ ਉੱਤੇ ਇਕੱਠੇ ਹਾਂ। ਬੇਸ਼ੱਕ ਹਰ ਇੱਕ ਨੇ ਆਪੋ ਆਪਣੇ ਅੰਦਾਜ਼ ਵਿੱਚ ਆਪੋ ਆਪਣੇ ਵਿੱਤ ਅਨੁਸਾਰ ਜਾਂ ਆਪੋ ਆਪਣੀ ਸਮਰੱਥਾ ਅਨੁਸਾਰ ਕੌਮੀ ਘਰ ਖਾਲਿਸਤਾਨ ਬਣਾਉਣ ਦੇ ਲਈ ਯੋਗਦਾਨ ਪਾਇਆ, ਅੱਜ ਵੀ ਪਾ ਰਹੇ ਨੇ ਔਰ ਅਸੀਂ ਹਮੇਸ਼ਾ ਹੀ, ਮੈਂ ਲਗਭਗ ਪਿਛਲੇ 30 ਸਾਲ ਦੇ ਆਪਣੇ ਸਫ਼ਰ ਦੇ ਦੌਰਾਨ ਪੰਥਕ ਦੁਨੀਆ ਦੇ ਵਿੱਚ ਅਮਰੀਕਾ ਦੀ ਧਰਤੀ ਤੇ ਇਸ ਗੱਲ ਨੂੰ ਹਮੇਸ਼ਾ ਮੱਦੇਨਜ਼ਰ ਰੱਖਿਆ ਕਿ ਜਿਹੜਾ ਵੀ ਵੀਰ ਭੈਣ ਖਾਲਿਸਤਾਨ ਲਈ ਕੰਮ ਕਰਦਾ ਹੈ ਕਿਸੇ ਵੀ ਪਲੇਟਫਾਰਮ ਤੋਂ ਅਸੀਂ ਉਸ ਨੂੰ ਆਪਣਾ ਸਾਥੀ ਆਪਣਾ ਹਮਸਫਰ ਸਮਝਦੇ ਹਾਂ ਔਰ ਕਦੇ ਵੀ ਆਪਣੀ ਲਿਖਤ ਰਾਹੀਂ ਜਾਂ ਆਪਣੇ ਲੈਕਚਰਸ ਦੇ ਵਿੱਚ ਅਸੀਂ ਕਿਸੇ ਦੇ ਖਿਲਾਫ ਕੋਈ ਜਿਹੜਾ ਭੰਡੀ ਪ੍ਰਚਾਰ ਤਾਂ ਦੂਰ ਦੀ ਗੱਲ ਕੋਈ ਨੈਗੇਟਿਵ ਕਮੈਂਟ ਕਰਨ ਤੋਂ ਵੀ ਮੈਂ ਗਰੇਜ਼ ਕਰਦਾ। ਹਾਲਾਂਕਿ ਇੱਕ ਵੱਖਰੀ ਕਹਾਣੀ ਹੈ ਕਿ ਇਹਨਾਂ 30-31 ਸਾਲਾਂ 'ਚ ਸਾਨੂੰ ਕਿਸ ਦੌਰ 'ਚੋਂ ਗੁਜ਼ਰਨਾ ਪਿਆ ਔਰ ਅੱਜ ਵੀ ਕੁਝ ਜਿਹੜੇ ਨਾ ਸਮਝ ਕਿਸਮ ਦੇ ਲੋਕ ਨੇ ਜਿਨ੍ਹਾਂ ਦਾ ਮੈਂ ਸਮਝਦਾ ਵੀ ਪਤਾ ਨਹੀਂ, ਬਹੁਤ ਵਾਰ ਫਿਰ ਗੁਰਬਾਣੀ ਦੀ ਇਸ ਤੁਕ ਦੇ ਉੱਤੇ ਆ ਕੇ ਨਿਸ਼ਚਾ ਕਰਕੇ ਬੈਠ ਜਾਈਦਾ ਕਿ ਜਿਤ ਲਾਏ ਤਿਤ ਲਗੇ ਹਰ ਨਾਥ ਨਾਨਕ ਇਨ ਕੈ ਕਛੂ ਨਾ ਹਾਥ, ਕਿ ਹੇ ਵਾਹਿਗੁਰੂ ਤੂੰ ਜਿਹਨੂੰ ਜਿੱਥੇ ਲਾਇਆ ਹੋਇਆ ਉਹ ਉੱਥੇ ਲੱਗਾ ਹੋਇਆ, ਇਹਨਾਂ ਵਿਚਾਰਿਆਂ ਦੇ ਹੱਥ ਵਸ ਕੁਛ ਨਹੀਂ ਹੈ। ਔਰ ਡਾਕਟਰ ਬਖਸ਼ੀਸ਼ ਸਿੰਘ ਬੜੀ ਜ਼ੀਲ ਦੇ ਨਾਲ ਬੜੇ ਉਤਸ਼ਾਹ ਦੇ ਨਾਲ ਜਿਹੜੇ ਖਾਲਿਸਤਾਨ ਦੇ ਝੰਡਾ ਬਰਦਾਰ ਨੇ, ਪਹਿਲੇ ਦਿਨ ਤੋਂ ਹੀ ਮੈਂ ਦੇਖਿਆ ਕਿ ਵੀ ਉਹਨਾਂ ਦੀ ਕਮਿਟਮੈਂਟ ਉਹਨਾਂ ਦੀ ਡਿਟਰਮੀਨੇਸ਼ਨ ਜਿਹੜੀ ਆ ਲਾਜਵਾਬ ਹੈ ਔਰ ਉਹਨਾਂ ਨੇ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਹੈ। ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਔਰ ਜਿਵੇਂ ਅਸੀਂ ਪਹਿਲਾਂ ਵੀ ਦੱਸਿਆ ਸੀ ਕਿ ਇਹ ਬੇਸ਼ੱਕ ਜੂਨ ਦਾ ਮਹੀਨਾ ਕੱਲ ਮੁੱਕ ਜਾਣਾ ਪਰ ਅਸੀਂ ਆਪਣੇ ਦਰਸ਼ਕਾਂ ਦੇ ਸੁਝਾਅ ਦੇ ਉੱਤੇ ਵੀ ਔਰ ਆਪਣੀ ਲੋੜ ਨੂੰ ਸਮਝਦਿਆਂ ਵੀ ਇਹ ਸਪਾਂਸਰਸ਼ਿਪ ਜਿਹੜੀ ਮੁਹਿੰਮ ਹੈ ਅਰਾਊਂਡ ਦਾ ਈਅਰ ਹੀ ਜਾਰੀ ਰੱਖਾਂਗੇ ਔਰ ਅਸੀਂ ਆਪਣੇ ਵੀਰਾਂ ਭੈਣਾਂ ਨੂੰ ਉਹ ਬੇਸ਼ੱਕ ਖਾਲਿਸਤਾਨ ਦੇ ਨਾਲ ਤੁਰੇ ਹੋਏ ਵੀਰ ਭੈਣਾਂ ਨੇ ਜਾਂ ਕਸ਼ਮੀਰ ਦੀ ਆਜ਼ਾਦੀ ਦੇ ਜਿਹੜੇ ਪਰਵਾਨੇ ਨੇ ਜਾਂ ਸਾਡੇ ਪਾਕਿਸਤਾਨੀ ਭੈਣ ਭਰਾ ਨੇ ਜਿਹੜੇ ਸਾਡੇ ਨਾਲ ਹਮਦਰਦੀ ਰੱਖਦੇ ਨੇ, ਅਸੀਂ ਇਹ ਤਵੱਕੋ ਕਰਾਂਗੇ ਕਿ ਉਹ ਆਪਣੀ ਸਮਰੱਥਾ ਅਨੁਸਾਰ ਹਰ ਰੋਜ਼ ਦੇ ਪ੍ਰੋਗਰਾਮ ਨੂੰ, ਕਿਉਂਕਿ ਲਗਭਗ
22-23 ਪ੍ਰੋਗਰਾਮ ਮਹੀਨੇ 'ਚ ਹੁੰਦੇ ਨੇ, ਵੀਕਐਂਡ ਅਸੀਂ ਨਹੀਂ ਕਰਦੇ ਹਾਂ। ਜੀ ਉਹ ਜੇ ਸਾਨੂੰ ਜਿਹੜਾ ਸਪੋਰਟ ਮੁਹੱਈਆ ਕਰਵਾਉਣਗੇ ਤੇ ਅਸੀਂ ਟੀਵੀ 84 ਨੂੰ ਹੋਰ ਵੀ ਐਕਸਪੈਂਡ ਕਰਾਂਗੇ, ਅੱਗੇ ਵਧਾਵਾਂਗੇ, ਔਰ ਸਾਨੂੰ ਫਿਰ ਜਿਹੜਾ ਹੈ ਇਸ ਪਾਸੇ ਵੱਲ ਫਿਕਰ ਕਰਨ ਦੀ ਲੋੜ ਨਹੀਂ ਹੋਏਗੀ। ਸੋ ਅਸੀਂ ਆਸ ਕਰਦੇ ਹਾਂ ਕਿ ਸਾਡੇ ਵੀਰ ਭੈਣਾਂ ਜਿਹੜੇ ਨੇ ਉਹ ਅੱਗੇ ਆਣਗੇ ਔਰ ਟੀਵੀ 84 ਦਾ ਹਰ ਪ੍ਰੋਗਰਾਮ ਸੱਚੋ ਸੱਚ ਜਿਹੜਾ ਹੈ ਉਹ ਸਪਾਂਸਰਡ ਪ੍ਰੋਗਰਾਮ ਆਉਣ ਵਾਲੇ ਪੀਰੀਅਡ 'ਚ ਹੋਏਗਾ। ਤੁਸੀਂ ਬਿਲਕੁਲ ਠੀਕ ਕਿਹਾ ਕਿ ਜਦੋਂ ਅਸੀਂ ਅੱਜ ਵੀ ਮਹਾਰਾਜਾ ਰਣਜੀਤ ਸਿੰਘ ਦਾ ਜ਼ਿਕਰ ਕਰਦੇ ਹਾਂ, ਬੇਸ਼ੱਕ ਮੈਂ ਇਸ ਗੱਲ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰ ਰਿਹਾ ਕਿ ਬਹੁਤ ਸਾਰੇ ਹੈਸ਼ਟੈਗ ਜਾਂ ਚਰਚਾਵਾਂ 27 ਜੂਨ ਨੂੰ ਹੋਈਆਂ ਮਹਾਰਾਜਾ ਰਣਜੀਤ ਸਿੰਘ ਦੀ 182ਵੀਂ ਡੈਥ ਐਨੀਵਰਸਰੀ ਨੂੰ ਲੈ ਕੇ। ਹਾਲਾਂਕਿ ਬੇਸ਼ੱਕ ਉਹ ਬਿਕਰਮੀ ਕੈਲੰਡਰ ਹੈ ਪਹਿਲਾ ਜਾਂ ਮੂਲ ਨਾਨਕਸ਼ਾਹੀ ਕੈਲੰਡਰ ਹੈ 2003 ਦਾ, ਉਹਦੇ 'ਚ 29 ਜੂਨ ਦਾ ਦਿਨ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੀ ਬਰਸੀ ਦਾ ਦਿਨ ਹੈ। ਔਰ ਪਿਛਲੇ ਸਾਰੇ ਸਾਲਾਂ 'ਚ ਜਿਹੜੇ ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬ 'ਚੋਂ ਜਥੇ ਭੇਜੇ ਜਾਂਦੇ ਨੇ, ਕਿਉਂਕਿ ਸਾਲ ਦੇ ਵਿੱਚ ਜਦੋਂ ਨਹਿਰੂ ਲਿਆਕਤ ਅਲੀ ਪੈਕਟ ਹੋਇਆ ਤੇ 4 ਦਿਨ ਸਾਲ ਦੇ ਮੰਨੇ ਗਏ ਸੀ, ਜਿਹਦੇ 'ਚ ਕਿ ਭਾਰਤ ਵੱਲੋਂ ਸਿੱਖ ਯਾਤਰੂਆਂ ਨੂੰ ਆਉਣ ਦੀ ਇਜਾਜ਼ਤ ਸੀ। ਉਹਨਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਨਵੰਬਰ ਦੇ ਮਹੀਨੇ, ਜਿਹਦੀਆਂ ਡੇਟਸ ਆਬਵੀਅਸਲੀ ਕਿਉਂਕਿ ਉਹ ਮੂਨ ਨਾਲ ਜੁੜਿਆ ਹੋਇਆ ਹੈ, ਕੱਤਕ ਦੀ ਪੁੰਨਿਆ ਪੂਰਨਮਾਸ਼ੀ, ਸੋ ਉਹਦੀ ਡੇਟ ਬਦਲਦੀ ਰਹਿੰਦੀ ਹੈ, ਪਰ ਮੋਸਟਲੀ ਨਵੰਬਰ ਦੇ ਵਿੱਚ ਹੁੰਦਾ ਹੈ। ਇਸੇ ਤਰ੍ਹਾਂ ਜਦੋਂ ਜਿਹੜਾ ਦੂਸਰਾ ਖਾਲਸਾ ਸਾਜਨਾ ਦਿਵਸ, ਜਿਹਨੂੰ ਆਮ ਜ਼ੁਬਾਨ ਪੰਜਾਬੀ 'ਚ ਵਿਸਾਖੀ ਕਿਹਾ ਜਾਂਦਾ ਹੈ, ਉਹ ਹੁਣ 14 ਅਪ੍ਰੈਲ ਫਿਕਸ ਹੈ ਨਾਨਕਸ਼ਾਹੀ ਕੈਲੰਡਰ ਮੁਤਾਬਕ। ਤੀਸਰਾ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ, ਜਿਹੜੀ ਕਿ 16 ਜੂਨ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਉਸ ਤੇ, ਔਰ ਚੌਥਾ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਜਿਹੜੀ 29 ਜੂਨ ਨੂੰ ਸੈਲੀਬ੍ਰੇਟ ਕੀਤੀ ਜਾਂਦੀ ਹੈ ਉਹਨਾਂ ਦੀ ਸਮਾਧ ਦੇ ਉੱਤੇ। ਹੁਣ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ ਔਰ ਉੱਥੇ 2 ਦਿਨ ਪਹਿਲਾਂ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਔਰ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ, ਬੇਸ਼ੱਕ ਜੇ ਅਸੀਂ ਸਿੱਖ ਕਾਨਸੈਪਟ ਦੀ ਗੱਲ ਕਰੀਏ ਸਿਧਾਂਤ ਮੁਤਾਬਕ, ਤੇ ਫਿਰ ਕੋਈ ਰਾਜਿਆਂ ਮਹਾਰਾਜਿਆਂ ਦਾ ਕਾਨਸੈਪਟ ਸਿੱਖੀ ਦੇ ਵਿੱਚ ਨਹੀਂ ਹੈ ਤੇ ਨਾ ਹੀ ਕੋਈ ਸਮਾਧਾਂ ਬਣਾਉਣ ਦਾ। ਲੇਕਿਨ ਜਿਵੇਂ ਮੈਂ ਅਕਸਰ ਜਦੋਂ ਹਰ ਸਾਲ ਮਹਾਰਾਜਾ ਰਣਜੀਤ ਸਿੰਘ ਦੇ ਉੱਤੇ ਉਹਨਾਂ ਦੇ ਇਸ ਦਿਨ ਨੂੰ ਯਾਦ ਕਰਦੇ ਹਾਂ ਲਿਖਦਾ, ਤੇ ਮੇਰਾ ਇਹ ਕਹਿਣਾ ਹੁੰਦਾ ਹੈ ਕਿ ਕਈ ਵਾਰ ਤੁਸੀਂ ਆਪਣੀ ਗੁਆਚੀ ਸੋਵਰਨਿਟੀ ਨੂੰ ਜਦੋਂ ਲੱਭਣਾ ਚਾਹੁੰਦੇ ਹੋ, ਉਸ ਦੇ ਨੈਣ ਨਕਸ਼ ਤਰਾਸ਼ਣਾ ਚਾਹੁੰਦੇ ਹੋ, ਤੇ ਫਿਰ ਲੈ ਦੇ ਕੇ ਸਾਡੇ ਕੋਲ ਉਹੀ ਗੋਲਡਨ ਪੀਰੀਅਡ ਜਿਹੜਾ ਮਹਾਰਾਜਾ ਰਣਜੀਤ ਸਿੰਘ ਜਿਹੜੇ 1799 'ਚ ਲਾਹੌਰ ਤਖਤ ਦੇ ਉੱਤੇ ਸਰਕਾਰੇ ਖਾਲਸਾ ਦੀ ਨੁਮਾਇੰਦਗੀ ਕਰਦੇ ਨੇ। ਉਹ ਕਿਸੇ ਫਾਰਮਲ ਤਖਤ ਤੇ ਨਹੀਂ ਬੈਠੇ, ਉਹਨਾਂ ਨੇ ਆਪਣੇ ਆਪ ਨੂੰ ਜਿਹੜਾ, ਔਰ ਉਹ ਵੀ ਸਿੱਖ ਕੌਮ ਦੇ ਵਿੱਚੋਂ ਸਿੰਘ ਸਾਹਿਬ ਕਹਾ ਕੇ ਖੁਸ਼ ਹੁੰਦੇ ਸੀ। ਹਾਲਾਂਕਿ ਉਹਨਾਂ ਦਾ ਮਹਾਰਾਜਗੀ, ਕਿਉਂਕਿ ਉਸ ਖਿੱਤੇ ਦੇ ਵਿੱਚ ਜਿਹੜਾ ਬਾਦਸ਼ਾਹ ਲਈ ਲਫ਼ਜ਼ ਉਸ ਦਾ ਪੈਰਲਲ ਰਾਜਾ ਸੀ, ਤੇ ਜਿਹੜਾ ਵੱਡਾ ਹੋ ਜਾਏ ਤਾਂ ਉਹਨੂੰ ਮਹਾਰਾਜਾ ਕਹਿੰਦੇ ਸੀ, ਗ੍ਰੇਟ ਕਿੰਗ। ਇਹ ਕਿਵੇਂ ਮਹਾਰਾਜਗੀ ਦਾ ਪਾਰਟ ਆਇਆ, ਲੇਕਿਨ ਕਿਉਂਕਿ ਮੈਂ ਅਕਸਰ ਇਹ ਜ਼ਿਕਰ ਕਰਦਾ ਹਾਂ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾ ਸਿੱਖ ਰਾਜ 1710 ਦੇ ਵਿੱਚ ਕਾਇਮ ਕੀਤਾ, ਤੇ ਬਾਬਾ ਬੰਦਾ ਸਿੰਘ ਬਹਾਦਰ ਨਾ ਮਹਾਰਾਜਾ ਬਣੇ, ਨਾ ਉਹ ਕੋਈ ਤਖਤ ਸੀ, ਨਾ ਹੀ ਉਹਨਾਂ ਨੇ ਆਪਣੇ ਨਾਂ ਤੇ। ਇਹ ਤਾਂ ਠੀਕ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ 'ਚ ਵੀ ਉਹੀ ਪੈਟਰਨ ਜੇ ਸਿੱਕਾ ਚਲਾਇਆ ਤੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਂ ਤੇ ਜੇ ਰਾਇਲ ਸਟੈਂਪ ਮੋਹਰ ਸੀ ਤੇ ਉਸ ਦੇ ਉੱਤੇ ਅਕਾਲ ਸਹਾਇ, ਔਰ ਉਸ ਦੇ ਉੱਤੇ ਇਹੀ ਲਫ਼ਜ਼ ਜਿਹੜੇ 1710 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਉਸ ਪਹਿਲਾ ਰਾਜ ਜਿਹੜਾ ਉਹਨਾਂ ਨੇ ਸਥਾਪਿਤ ਕੀਤਾ ਉਹਦੇ ਵੇਲੇ ਸੀ ਕਿ ਦੇਗੋ ਤੇਗੋ ਫਤਿਹ ਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਕਿ ਦੇਗ ਇਕਨੋਮਿਕਲ ਪ੍ਰੋਸਪੈਰਿਟੀ, ਤੇਗ ਜਿਹੜੀ ਜਸਟਿਸ ਲਈ ਵੀ ਹੈ, ਇਕੁਆਲਿਟੀ ਨੂੰ ਵੀ ਰਿਪਰੈਜ਼ੈਂਟ ਕਰਦੀ ਹੈ, ਤੁਹਾਡੀ ਸਟਰੈਂਥ ਨੂੰ ਵੀ ਸ਼ੋਅ ਕਰਦੀ ਹੈ, ਫਤਿਹ ਜਿਹੜੀ ਕਿ ਵਿਕਟਰੀ, ਜਿਹਨੂੰ ਕਿ ਅਸੀਂ ਹਮੇਸ਼ਾ ਸਮਝਦੇ ਹਾਂ ਕਿ ਜੇ ਤੁਸੀਂ ਸੱਚ ਦੇ ਰਸਤੇ ਤੇ ਤੁਰਦੇ ਹੋ ਤਾਂ ਫਿਰ ਇਹ ਰੱਬ ਦੇ ਹੱਥ ਵੱਸ ਹੈ ਕਿ ਰੱਬ ਨੇ ਕਿਹਨੂੰ ਫਤਿਹ ਦੇਣੀ ਹੈ, ਕਿਹਨੂੰ ਸ਼ਿਕਸਤ ਦੇਣੀ ਹੈ। ਤੇ ਨੁਸਰਤ ਬੇਦਰੰਗ ਕਿ ਜਦੋਂ ਤੁਸੀਂ ਰੱਬ ਦੀ ਉਸ ਭਰੋਸੇ ਦੇ ਉੱਤੇ ਕੋਈ ਵੀ ਕੰਮ ਕਰਦੇ ਹੋ, ਫਿਰ ਉਸ ਦੀਆਂ ਅਟੁੱਟ ਬਖਸ਼ਿਸ਼ਾਂ ਹੁੰਦੀਆਂ ਨੇ, ਅਨਹਿੰਡਰਡ ਸਪਲਾਈਜ਼ ਜਿਹੜੀਆਂ ਨੇ ਉਹ ਹਮੇਸ਼ਾ ਰਹਿੰਦੀਆਂ ਨੇ। ਇਹ ਸਾਡਾ ਫੇਥ ਹੈ, ਔਰ ਇਹੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦਾ
ਫਲਸਫਾ ਹੈ। ਜੀ ਹੁਣ ਗੱਲ ਜੇ ਅਸੀਂ 1839 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਅੱਜ ਦੇ ਦਿਨ ਜੇ ਉਹਨਾਂ ਦੇ ਇਸ ਕੈਲਕੂਲੇਸ਼ਨ ਨੂੰ ਦੇਖੀਏ ਤੇ 182 ਸਾਲ ਲਗਭਗ ਬਣਦੇ ਨੇ। ਉਹਨਾਂ ਦਾ ਉਹ ਤੀਸਰੀ ਜਨਰੇਸ਼ਨ ਸੀ ਆਪਣੀ ਫੈਮਿਲੀ ਦੀ, ਜਿਹੜੇ ਰਾਇਲ ਜਿਹੜੇ ਨੇ ਫੈਮਿਲੀ ਦੇ ਨਾਲ 3 ਜਨਰੇਸ਼ਨਾਂ ਜੁੜਦੀਆਂ ਨੇ। ਉਹਨਾਂ ਦੇ ਗ੍ਰੈਂਡਫਾਦਰ ਜਿਨ੍ਹਾਂ ਨੂੰ ਅਸੀਂ ਦਾਦਾ ਜੀ ਕਹਾਂਗੇ, ਸਰਦਾਰ ਚੜ੍ਹਤ ਸਿੰਘ, ਜਿਨ੍ਹਾਂ ਨੇ ਉਹ ਮਿਸਲ ਜਿਹਦਾ ਨਾਂ ਸ਼ੁਕਰ ਚੱਕੀ ਹੈ। ਬੇਸ਼ੱਕ ਜਦੋਂ ਅਸੀਂ ਮਹਾਰਾਜਾ ਰਣਜੀਤ ਸਿੰਘ ਵੱਲ ਦੇਖਦੇ ਹਾਂ, ਉਹਨਾਂ ਦਾ ਜਨਮ ਗੁਜਰਾਂਵਾੜੇ 'ਚ ਹੁੰਦਾ ਹੈ ਔਰ ਇਹ ਜਿਹੜਾ 13 ਨਵੰਬਰ 1780 ਨੂੰ, ਹਾਲਾਂਕਿ ਇੱਕ ਹਿਸਟੋਰੀਅਨਸ ਦਾ ਜਿਹੜਾ ਪਾਰਟ ਹੈ ਉਹ ਥੋੜ੍ਹਾ ਜਿਹਾ ਡਿਸਐਗਰੀ ਕਰਦਾ ਹੈ। ਜ਼ਿਲ੍ਹਾ ਸੰਗਰੂਰ ਦੇ ਵਿੱਚ ਇੱਕ ਥਾਂ ਹੈ ਬੱਡ ਰੁੱਖਾਂ, ਜਿੱਥੇ ਜ਼ਾਹਰ ਹੈ ਕਿ ਜਿਹੜਾ ਪੇਕਾ ਪਿੰਡ ਸੀ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਦਾ, ਜਿਨ੍ਹਾਂ ਦਾ ਨਾਂ ਰਾਜ ਕੌਰ ਸੀ, ਔਰ ਉੱਥੇ ਇਹ ਮੰਨਿਆ ਜਾਂਦਾ ਹੈ ਕਿ ਵੀ ਉਹਨਾਂ ਦਾ ਜਨਮ ਮਹਾਰਾਜਾ ਰਣਜੀਤ ਸਿੰਘ ਦਾ ਬੱਡ ਰੁੱਖਾਂ 'ਚ ਹੋਇਆ, ਕਿਉਂਕਿ ਉਹਦੇ ਲਈ ਇੱਕ ਇਹ ਪਰੰਪਰਾ ਵੀ ਕੋਟ ਕੀਤੀ ਜਾਂਦੀ ਹੈ ਇਹਨੂੰ ਜਸਟੀਫਾਈ ਕਰਨ ਲਈ ਕਿ ਅਕਸਰ ਜਣੇਪੇ ਤੋਂ ਪਹਿਲਾਂ ਜਿਹੜੀਆਂ ਨੇ ਬੀਬੀਆਂ ਉਹ ਆਪਣੇ ਪੇਕੇ ਆ ਜਾਂਦੀਆਂ ਸੀ। ਇਸ ਲਈ ਬਹੁਤ ਵਾਰ ਜਿਹੜਾ ਪਹਿਲਾ ਜਾਂ ਉਹਨਾਂ ਦੇ ਜਿਹੜੇ ਬੱਚੇ ਬੱਚੀਆਂ ਨੇ ਉਹ ਪੇਕਿਆਂ 'ਚ ਪੇਕੇ ਹੀ ਹੁੰਦੇ ਸੀ। ਲੇਕਿਨ ਦੂਸਰੇ ਪਾਸੇ ਅਸੀਂ ਗੁਜਰਾਂਵਾਲੇ ਦੇ ਵਿੱਚ ਜਿੱਥੇ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ 10 ਸਾਲ ਬਾਅਦ ਵੀ ਸਿੱਖ ਰਾਜ ਰਿਹਾ, ਜਿਹੜੀ ਸਮਾਧ ਮਹਾਰਾਜਾ ਰਣਜੀਤ ਸਿੰਘ ਦੀ ਲਾਹੌਰ 'ਚ ਬਣੀ ਹੋਈ ਹੈ, ਇਹ ਅੰਗਰੇਜ਼ਾਂ ਦੇ ਪੰਜਾਬ ਨੂੰ ਬ੍ਰਿਟਿਸ਼ ਰਾਜ ਦਾ ਹਿੱਸਾ ਬਣਾਉਣ ਤੋਂ ਪਹਿਲਾਂ ਬਣ ਚੁੱਕੀ ਸੀ। ਇਹ 1839 'ਚ ਇੱਕਦਮ ਬਾਅਦ ਹੀ ਇਸ ਦੀ ਸ਼ੁਰੂਆਤ ਹੋਈ ਔਰ ਉਹਦੇ 'ਚ ਸਿੱਖ ਆਰਕੀਟੈਕਟ ਵੀ ਨਜ਼ਰ ਆਉਂਦਾ ਹੈ ਔਰ ਉਸ ਦੀ ਇੱਕ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦਾ ਸੰਸਕਾਰ ਹੁੰਦਾ ਹੈ ਇਸੇ ਥਾਂ 'ਤੇ ਜਿੱਥੇ ਜ਼ਾਹਰ ਹੈ ਸਮਾਧ ਉੱਥੇ ਹੀ ਬਣਦੀ ਹੈ, ਜਿੱਥੇ ਕ੍ਰੀਮੇਟ ਕੀਤਾ ਜਾਂਦਾ ਹੈ। ਔਰ ਇਹ ਪਲੇਸ ਜਿਹੜਾ ਬਾਦਸ਼ਾਹੀ ਮਸਜਿਦ ਹੈ, ਜਿਹੜੀ ਬੜੀ ਰਾਇਲ ਮੌਸਕ ਹੈ, ਔਰ ਡੇਰਾ ਸਾਹਿਬ ਲਾਹੌਰ, ਜਿੱਥੇ ਗੁਰੂ ਅਰਜਨ ਸਾਹਿਬ ਦੀ ਰਾਵੀ ਦੇ ਕੰਢੇ ਜਿੱਥੇ ਉਹਨਾਂ ਦੀ ਸ਼ਹਾਦਤ ਹੁੰਦੀ ਹੈ, ਉਸ ਦੇ ਵਿੱਚ ਜਦੋਂ ਤੁਸੀਂ ਉਸ ਹਿੱਸੇ 'ਚ ਜਾਂਦੇ ਹੋ ਤੇ ਇਹ ਤਿੰਨੋਂ ਹੀ ਸਟਰਕਚਰ, ਬਾਦਸ਼ਾਹੀ ਮਸਜਿਦ ਔਰ ਨਾਲ ਦੀ ਨਾਲ ਜਿਹੜਾ ਉੱਚਾ ਨਿਸ਼ਾਨ ਸਾਹਿਬ ਔਰ ਜਿਹੜੀ ਡੋਮ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦੀ, ਔਰ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ, ਔਰ ਜ਼ਾਹਰ ਹੈ ਕਿ ਦੋਨੋਂ ਹੀ, ਡੇਰਾ ਸਾਹਿਬ ਲਾਹੌਰ ਵੀ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ 'ਚ ਹੀ ਬਣਿਆ ਔਰ ਜਿਹੜੀ ਸਮਾਧ ਹੈ ਇਹ ਜਿਹੜਾ ਸਿੱਖ ਆਰਕੀਟੈਕਟ, ਜਿਸ ਦੇ ਵਿੱਚ ਇੱਕ ਯੂਨੀਕ ਕੰਬੀਨੇਸ਼ਨ ਹੈ ਮੁਗਲ ਆਰਟ ਦਾ ਵੀ, ਟ੍ਰੈਡੀਸ਼ਨਲ ਆਰਟ ਦਾ ਵੀ, ਔਰ ਆਪਣਾ ਯੂਨੀਕ ਆਰਟ ਹੈ ਜਿਵੇਂ ਸਿੱਖ ਆਰਟ ਇਸ ਨੂੰ ਕਿਹਾ ਜਾਂਦਾ ਹੈ, ਉਹ ਤੁਸੀਂ ਦੇਖ ਸਕਦੇ ਹੋ। ਔਰ ਇਸ 'ਚ ਕੋਈ ਦੋ ਰਾਵਾਂ ਨਹੀਂ ਕਿ ਅਸੀਂ ਜਦੋਂ ਗੱਲ ਕਰਦੇ ਹਾਂ ਇਹਦੇ ਬਾਵਜੂਦ ਕੋਈ ਵੀ ਇਨਸਾਨ ਪਰਫੈਕਟ ਨਹੀਂ ਹੁੰਦਾ। ਔਰ ਮੈਂ ਅਕਸਰ ਇੱਕ ਘਟਨਾ ਕੋਟ ਕਰਦਾ ਹਾਂ, ਕੈਲੀਫੋਰਨੀਆ 'ਚ ਇੱਕ ਸਾਡੇ 20-25 ਸਿੰਘ ਸਿੰਘਣੀਆਂ ਦਾ ਗਰੁੱਪ ਬੈਠਾ ਸੀ, ਕਾਫੀ 25 ਸਾਲ ਪੁਰਾਣੀ ਗੱਲ ਹੋਏਗੀ। ਡਿਸਕਸ਼ਨ ਚੱਲ ਰਹੀ ਸੀ ਮਹਾਰਾਜਾ ਰਣਜੀਤ ਸਿੰਘ ਦੀਆਂ ਇੱਕ ਸੱਜਣ, ਜਿਹੜੇ ਨਵੇਂ ਜਿਹੜੇ ਹਿਸਟੋਰੀਅਨ ਜਿਨ੍ਹਾਂ ਦਾ ਕੰਮ ਹੀ ਜਿਹੜਾ ਉਹ ਨੁਕਸ ਕੱਢਣਾ ਹੁੰਦਾ, ਉਹ ਲੱਗੇ ਹੋਏ ਸੀ ਮਹਾਰਾਜਾ ਰਣਜੀਤ ਸਿੰਘ ਦੀਆਂ ਖਾਮੀਆਂ ਗਿਣਾਉਣ ਕਿ ਭਾਈ ਆਹ ਵੀ ਕਮਜ਼ੋਰੀ, ਆਹ ਵੀ ਕਮਜ਼ੋਰੀ, ਆਹ ਵੀ ਕਮਜ਼ੋਰੀ। ਤੇ ਇੱਕ ਸੱਜਣ ਜਿਹੜੇ ਪਿੱਛੇ ਬੈਠੇ ਸੀ ਉਹ ਅਖੀਰ 'ਚ ਕਹਿਣ ਲੱਗੇ, ਭਾਈ ਇਹ ਬਿਲਕੁਲ ਜੋ ਕਹਿੰਦੇ ਸਰਦਾਰ ਸਾਹਿਬ ਨੇ ਕਿਹਾ, ਵੱਡੇ ਇਤਿਹਾਸਕਾਰਾਂ ਨੂੰ ਪੜ੍ਹਦੇ ਨੇ, ਬਿਲਕੁਲ ਠੀਕ ਹੈ। ਪਰ ਉਹਨਾਂ ਕਿਹਾ ਭਾਈ ਚਲੋ ਇੱਦਾਂ ਕਰੋ, ਇੱਕ ਨਕੰਮਾ ਰਣਜੀਤ ਸਿੰਘ ਹੀ ਜੰਮ ਦਿਓ, ਘੱਟੋ ਘੱਟ ਗੁਲਾਮੀ ਦੇ ਸੰਗਲ ਜਿਹਨੂੰ ਅਸੀਂ 1849 ਤੋਂ ਭੋਗ ਰਹੇ ਹਾਂ, ਪਹਿਲਾਂ 98 ਸਾਲ ਅੰਗਰੇਜ਼ਾਂ ਦੀ ਗੁਲਾਮੀ ਤੇ ਹੁਣ ਅਸੀਂ ਇਹਨਾਂ ਦੀ ਬ੍ਰਾਹਮਣਵਾਦੀਆਂ ਦੀ ਗੁਲਾਮੀ 'ਚ ਹੈ, ਕੋਈ ਨਕੰਮਾ ਰਣਜੀਤ ਸਿੰਘ ਹੀ ਆ ਜਾਏ ਜਿਹੜਾ ਸਾਨੂੰ ਇਸ ਗੁਲਾਮੀ ਤੋਂ ਸਾਡਾ ਛੁਟਕਾਰਾ ਕਰਵਾਏ। ਸੋ ਮੈਂ ਜਿਹੜਾ ਉਸ ਨੂੰ ਕਿਹਾ, ਮੈਂ ਕਿਹਾ ਜੀ ਇਹ ਇੱਕ ਲਾਈਨ ਜਿਹੜੀ ਹੈ ਸਾਡੀ ਕਹਾਣੀ ਕਹਿੰਦੀ ਹੈ ਕਿ ਜਦੋਂ ਅਸੀਂ ਉਹਨਾਂ ਦਿਨਾਂ ਨੂੰ ਯਾਦ ਕਰਦੇ ਹਾਂ ਤੇ ਜ਼ਾਹਰ ਹੈ ਕਿ ਅਸੀਂ ਆਪਣੀ ਗੁਆਚੀ ਸੋਵਰਨਿਟੀ, ਗੁਆਚੀ ਬਾਦਸ਼ਾਹਤ ਦੇ ਜਿਹੜੇ ਆ ਉਹ ਨਿਸ਼ਾਨ ਲੱਭ ਰਹੇ ਹੁੰਦੇ ਆ, ਉਹਦੇ ਨੈਣ ਨਕਸ਼ ਲੱਭ ਰਹੇ ਹੁੰਦੇ ਆ। ਔਰ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਆਪਣੀਆਂ ਕਮਜ਼ੋਰੀਆਂ ਬਾਰੇ ਜਾਂ ਉਹ ਇੱਕ ਡਿਵਾਊਟ ਸਿੱਖ ਹੋਣ ਦੇ ਨਾਤੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਵੀ ਜਦੋਂ ਮਹਾਰਾਜਾ ਰਣਜੀਤ ਸਿੰਘ ਇਹ ਕਹਿੰਦੇ ਸੀ ਕਿ ਭਾਈ ਮੈਂ ਤਾਂ 10ਵੇਂ ਪਾਤਸ਼ਾਹ ਦਾ ਰਣਜੀਤ ਨਗਾਰਾ, ਕਿਉਂਕਿ ਜਦੋਂ ਉਹਨਾਂ ਨੇ ਪਹਿਲਾ ਨਗਾਰਾ ਅਨੰਦਪੁਰ ਸਾਹਿਬ 'ਚ, ਔਰ ਜਦੋਂ ਅਸੀਂ ਨਗਾਰੇ ਦੀ ਗੱਲ ਕਰਦੇ ਹਾਂ ਇਹ ਵੀ ਸੋਵਰਨਿਟੀ ਦੀ ਨਿਸ਼ਾਨੀ ਹੈ। ਔਰ ਜਦੋਂ ਤੁਸੀਂ ਡਿਫਾਈ ਕਰਦੇ ਹੋ ਕਿਸੇ ਨੂੰ ਵੀ, ਤੁਸੀਂ ਤਖਤ ਬਣਾਇਆ ਦਿੱਲੀ ਤਖਤ ਤੋਂ 2 ਫੁੱਟ ਉੱਚਾ ਅਕਾਲ ਤਖਤ, ਨਗਾਰਾ ਔਰ ਮੀਰੀ ਪੀਰੀ ਦੀਆਂ 2 ਤਲਵਾਰਾਂ 6ਵੇਂ ਪਾਤਸ਼ਾਹ ਨੇ ਪਹਿਨੀਆਂ,
ਔਰ 10ਵੇਂ ਪਾਤਸ਼ਾਹ ਨੇ ਜਿਹੜਾ ਅਨੰਦਪੁਰ ਸਾਹਿਬ ਦੇ ਵਿੱਚ ਜਦੋਂ ਉਹਨਾਂ ਨੇ ਮੁਕਾਮ ਕੀਤਾ ਔਰ ਜਿਹੜਾ ਨਗਾਰਾ ਵੱਡਾ ਜਿਸ ਦੀ ਆਵਾਜ਼, ਕਿਉਂਕਿ ਪਹਾੜੀ ਇਲਾਕਾ ਹੈ, ਸ਼ਿਵਾਲਿਕ ਹਿਲਸ ਨੇ, ਉਹਦਾ ਨਾਂ ਰਣਜੀਤ ਨਗਾਰਾ ਰੱਖਿਆ ਗਿਆ ਸੀ। ਇਹ ਵੱਖਰੀ ਗੱਲ ਹੈ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਨਾਂ ਰਣਜੀਤ ਸਿੰਘ ਰੱਖਿਆ ਗਿਆ, ਉਸ ਦਾ ਪਿਛੋਕੜ ਹੈ ਕਿ ਉਹਨਾਂ ਦੇ ਪਿਤਾ ਮਹਾਂ ਸਿੰਘ ਜਿਹੜੇ ਬਹੁਤ ਛੋਟੀ ਉਮਰ ਦੇ ਵਿੱਚ ਹੀ ਜੰਗ ਦੇ ਵਿੱਚ ਹੀ ਸ਼ਹੀਦ ਹੋਏ, 29 ਸਾਲ ਦੀ ਉਮਰ 'ਚ ਹੀ। ਲੇਕਿਨ ਉਸ ਜ਼ਮਾਨੇ 'ਚ 14-15 ਸਾਲ ਦੇ ਵਿਆਹ ਹੋ ਜਾਂਦੇ ਸੀ ਔਰ ਜਦੋਂ ਉਹਨਾਂ ਨੇ ਜੰਗ ਜਿੱਤਿਆ ਜਿੱਥੇ ਵੀ ਉਹ ਸੀ, ਤੇ ਇਹ ਉਹਨਾਂ ਨੂੰ ਖਬਰ ਮਿਲੀ ਕਿ ਉਹਨਾਂ ਦੇ ਘਰ ਪੁੱਤਰ ਪੈਦਾ ਹੋਇਆ ਔਰ ਉਹਨਾਂ ਨੇ ਇਸ ਖੁਸ਼ੀ 'ਚ, ਕਿਉਂਕਿ ਉਹ ਜੰਗ ਉਹਨਾਂ ਨੇ ਜਿੱਤਿਆ ਸੀ, ਰਣਜੀਤ ਦਾ ਰਣ ਕਹਿੰਦੇ ਹੀ ਜੰਗ ਦੇ ਮੈਦਾਨ ਨੂੰ ਨੇ ਜਿੱਤਣਾ ਫਤਿਹ ਹੈ, ਤੇ ਉਹਨਾਂ ਨੇ ਰਣਜੀਤ ਨਾਂ ਰੱਖਿਆ ਕਿ ਭਾਈ ਇਹ ਇੱਕ ਚੰਗੀ ਖਬਰ, ਜਦੋਂ ਕਿ ਮੈਂ ਜੰਗ ਵੀ ਜਿੱਤਿਆ, ਹਾਲਾਂ ਜੰਗ ਦੇ ਮੈਦਾਨ 'ਚ ਹੀ ਉਹਨਾਂ ਦੀ ਬਾਅਦ ਦੇ ਵਿੱਚ ਜਿਹੜੀ ਹੈ ਉਹ ਸ਼ਹਾਦਤ ਵੀ ਹੁੰਦੀ। ਔਰ ਜਿਵੇਂ ਮੈਂ ਕਿਹਾ ਕਿ ਵੀ ਚੜ੍ਹਤ ਸਿੰਘ ਉਹਨਾਂ ਦੇ ਦਾਦਾ ਜਿਹੜੇ ਇੱਕ ਬਹੁਤ ਬਹਾਦਰ ਯੋਧੇ, ਔਰ ਇਸ ਗੱਲ ਦਾ ਧਿਆਨ ਰਿਹਾ ਕਿ ਕੁਝ ਚੀਜ਼ਾਂ ਹਿਸਟਰੀ ਦੀਆਂ ਡੇਟ ਲਾਈਨਸ ਤੁਹਾਨੂੰ ਈਵਨ ਯਾਦਾਸ਼ਤ ਵੀ ਮਦਦ ਕਰਦੀਆਂ ਨੇ, ਲੇਕਿਨ ਕੁਝ ਹਿਸਟਰੀ ਦੇ ਟਰਨਿੰਗ ਪੁਆਇੰਟ ਵੀ ਹੁੰਦੇ ਨੇ। ਜਦੋਂ ਅਸੀਂ 1839 29 ਜੂਨ ਦੀ ਗੱਲ ਕਰਦੇ ਹਾਂ ਤੇ ਇੱਕਦਮ 1739 ਜਿਹੜਾ ਹੈ ਉਹ ਦਿਮਾਗ ਦੇ ਵਿੱਚ ਆਉਂਦਾ ਕਿ 100 ਸਾਲ ਪਹਿਲਾਂ, ਹਾਲਾਂ ਅਸੀਂ ਗੱਲ ਕੀਤੀ ਕਿ 1710 ਦੇ ਵਿੱਚ ਪਹਿਲਾ ਸਿੱਖ ਰਾਜ ਸਥਾਪਿਤ ਹੁੰਦਾ ਹੈ, ਜਿਹੜਾ ਥੋੜ੍ਹ ਚਿਰ ਹੈ, 4-5 ਸਾਲ ਇਲਾਕਾ ਆਇਆ ਗਿਆ। 1716 ਦੇ ਵਿੱਚ ਸ਼ਹਾਦਤ ਹੋ ਜਾਂਦੀ ਹੈ ਬਾਬਾ ਬੰਦਾ ਸਿੰਘ ਬਹਾਦਰ ਦੀ। ਫਿਰ ਅਗਲੇ ਜਿਹੜੇ 10-15 ਸਾਲ ਨੇ ਉਹ ਬਹੁਤ ਡਿਫਿਕਲਟ ਡੇਜ਼ ਨੇ, ਪਰਸੀਕਿਊਸ਼ਨ ਦਾ ਦੌਰ, ਥਾਂ ਤੇ ਸ਼ਿਕਾਰ, ਜਾਂ ਇਉਂ ਕਿਹਾ ਜਾਏ ਕਿ ਇੱਕ ਵਾਰ ਇਹ ਲੱਗਣ ਲੱਗ ਗਿਆ ਕਿ ਭਾਈ ਇਹ ਜਿਹੜੀ ਇੱਕ ਲਹਿਰ ਖੜੀ ਹੋਈ ਸੀ, ਖਾਲਸਾ ਲਹਿਰ, ਸਿੱਖ ਲਹਿਰ, ਜਿਨ੍ਹਾਂ ਨੇ ਆਪਣਾ ਰਾਜ ਭਾਗ ਤੇ ਕਲੇਮ ਕੀਤਾ ਸੀ, ਉਹ ਖਤਮ ਕਰ ਦਿੱਤੀ ਗਈ ਹੈ। ਔਰ ਜਿੰਨੇ ਕੁ ਬਚੇ ਵੀ ਸਿੱਖ ਉਹ ਦੂਰ ਦੁਰਾਡੇ ਨਿਕਲ ਗਏ, ਕੋਈ ਬੀਕਾਨੇਰ ਦੇ ਮਾਰੂਥਲਾਂ 'ਚ, ਕੋਈ ਲੱਖੀ ਜੰਗਲ 'ਚ, ਕੋਈ ਛੰਬਾਂ 'ਚ ਜਾ ਲੁਕੇ। ਔਰ ਪੰਜਾਬ ਦੇ ਵਿੱਚ ਜਿਹੜਾ ਹੈ ਉਹ ਜਿਵੇਂ ਬੁਨਿਆਦੀ ਕਰਾਉਣ ਵਾਲੀ ਗੱਲ ਸੀ ਕਿ ਭਾਈ ਅਸੀਂ ਇਹ ਲਹਿਰ ਮੁਕਾ ਦਿੱਤੀ ਹੈ, ਲੇਕਿਨ ਹੌਲੀ ਹੌਲੀ 1730 ਤੱਕ ਪਹੁੰਚਦੇ ਆ, ਕਿਉਂਕਿ ਇਸ ਗੱਲ ਦਾ ਧਿਆਨ ਰਿਹਾ ਕਿ ਇਹ ਜਿਹੜੀ ਬਾਦਸ਼ਾਹਤ ਹੁੰਦੀ ਹੈ, ਪੈਲੇਸ ਇੰਟਰੀਗਸ ਉਹਦੇ ਨਾਲ ਜੁੜੀਆਂ ਹੁੰਦੀਆਂ ਨੇ, ਮਹਿਲਾਂ ਦੇ ਵਿੱਚ ਸਾਜ਼ਿਸ਼ਾਂ, ਤਾਕਤ ਦਾ ਨਸ਼ਾ, ਪੁੱਤਰਾਂ ਦੇ ਵਿੱਚ ਆਪਸ 'ਚ ਜਿਹੜਾ ਉਹ ਲੜਾਈ, ਪਿਓ ਨੂੰ ਕਿਵੇਂ ਜਿਹੜਾ ਪਾਸੇ ਕਰਨਾ ਹੈ। ਫਿਰ ਜਿਹੜੇ ਦਰਬਾਰੀ, ਕਿਉਂਕਿ ਮੁਗਲ ਕੋਰਟ ਵੀ ਜਿਹੜਾ ਉਹਦੇ 'ਚ ਆਪਣੀ ਕਿਸਮ ਦੀਆਂ ਸਾਜ਼ਿਸ਼ਾਂ ਸੀ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਔਰੰਗਜ਼ੇਬ ਤੱਕ ਪਹੁੰਚਦੇ ਆ ਜਿਹੜਾ ਦਿੱਲੀ ਦਰਬਾਰ ਹੈ, ਮੁਗਲਿਆ ਦਰਬਾਰ, ਉਹ ਫਿਰ ਕਮਜ਼ੋਰੀ ਵਾਲੀ ਵਧਿਆ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਔਰੰਗਜ਼ੇਬ ਨੇ ਸਭ ਤੋਂ ਵੱਡੀ ਸਲਤਨਤ ਕਾਇਮ ਕੀਤੀ ਸਾਰੇ ਮੁਗਲ ਬਾਦਸ਼ਾਹਾਂ 'ਚ। ਬਾਬਰ ਦਾ ਲੜਕਾ ਹਮਾਯੂੰ, ਫਿਰ ਅਕਬਰ, ਫਿਰ ਜਹਾਂਗੀਰ, ਫਿਰ ਸ਼ਾਹਜਹਾਂ, ਫਿਰ ਔਰੰਗਜ਼ੇਬ ਨੇ ਬਹੁਤ ਵੱਡੀ ਸਲਤਨਤ ਕਾਇਮ ਕੀਤੀ, ਲੇਕਿਨ ਉਹ ਪੀਕ ਸੀ ਮੁਗਲਿਆ ਸਾਮਰਾਜ ਦੀ। ਉਸ ਤੋਂ ਬਾਅਦ ਉਹਦਾ ਡਿਕਲਾਈਨ ਸ਼ੁਰੂ ਹੋਇਆ ਔਰ ਉਹ ਫਿਰ ਕਮਜ਼ੋਰ ਹੀ ਹੁੰਦੀ ਚਲੀ ਗਈ। ਔਰ ਜਿਹੜਾ ਇੱਕ ਵੱਡਾ ਝਟਕਾ ਜਿਹਨੇ ਜਿੱਥੇ ਦਿੱਲੀ ਦੇ ਮੁਗਲ ਦਰਬਾਰ ਨੂੰ ਬਿਲਕੁਲ ਜਿਹੜਾ ਹਿਲਾ ਦਿੱਤਾ, ਉਹਦੀਆਂ ਜੜ੍ਹਾਂ ਹਿਲਾ ਦਿੱਤੀਆਂ, ਔਰ ਸਿੱਖ ਰਾਜ ਨੂੰ ਵੀ ਖੜਾ ਕਰਨ 'ਚ ਉਸ ਝਟਕੇ ਨੇ ਮਦਦ ਕੀਤੀ, ਉਹ ਸੀ ਨਾਦਰ ਸ਼ਾਹ ਦਾ 1739 ਦੇ ਵਿੱਚ ਦਿੱਲੀ ਦੇ ਉੱਤੇ ਧਾਵਾ। ਔਰ ਮੁਹੰਮਦ ਸ਼ਾਹ ਰੰਗੀਲਾ ਬਾਦਸ਼ਾਹ, ਜਿਹੜਾ ਰੰਗੀਲਾ ਨਾਂ ਹੀ ਦੱਸਦਾ ਹੈ ਵੀ ਉਹ ਆਪਣਾ ਜਿਹੜਾ ਉਸ ਕਿਸਮ ਦੀਆਂ ਕਵਾਲੀਆਂ ਔਰ ਨਾਚ ਗਾਣੇ ਦੇ ਵਿੱਚ ਹੀ ਮਸਤ ਰਹਿਣ ਵਾਲਾ ਬੈਡ ਐਡਮਿਨਿਸਟ੍ਰੇਟਰ, ਔਰ ਮੈਂ ਖਿਆਲ 25-30 ਸਾਲ ਦੇ ਕਰੀਬ ਹੋ ਰਿਹਾ। ਔਰ ਨਾਦਰ ਸ਼ਾਹ ਨੇ ਫਿਰ ਨਾ ਸਿਰਫ ਦਿੱਲੀ ਦੇ ਵਿੱਚ ਕਤਲੇਆਮ ਕੀਤਾ, ਲੁੱਟਮਾਰ ਕੀਤੀ, ਉਹਨੇ ਕਿਵੇਂ ਜਿਹੜਾ ਉਹਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ। ਕਈ ਊਂਠ ਗੱਡੇ ਭਰ ਕੇ ਜਿਹੜੇ ਜਾਇਦਾਦ ਜੇਵਰਾਤ ਦੇ ਜਦੋਂ ਉਹਨੇ ਉਹਨਾਂ ਦਾ ਉਹ ਖੋਲ੍ਹਿਆ ਤੋਸ਼ਾਖਾਨਾ ਮੁਗਲਿਆ ਸਲਤਨਤ ਦਾ, ਤੇ ਉਹਦੀਆਂ ਅੱਖਾਂ 'ਚ ਉਧਿਆ ਗਈਆਂ ਕਿ ਵੀ ਉਹ ਜੋ ਕੁਛ ਉਹਨਾਂ ਨੇ 200-250 ਸਾਲ 'ਚ 200 ਸਾਲ 'ਚ ਇਕੱਠਾ ਕੀਤਾ ਸੀ, ਕਿਉਂਕਿ 1526 'ਚ ਬਾਬਰ ਨੇ ਦਿੱਲੀ ਦੇ ਉੱਤੇ ਰਾਜ ਕੀਤਾ, ਸੋ ਆਲਮੋਸਟ ਜਿਹੜਾ 200+ ਹੀ ਹੈ ਉਹ ਸਾਰਾ ਲੱਦ ਕੇ ਲੈ ਗਿਆ। ਔਰ ਜਾਣ ਲੱਗੇ ਕੋਹ ਨੂਰ ਹੀਰਾ ਵੀ, ਕਿਉਂਕਿ ਬਹੁਤ ਵਾਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਹੁੰਦੇ ਆ, ਕੋਹ ਨੂਰ ਦੀ ਗੱਲ ਵੀ ਹੁੰਦੀ ਹੈ ਕਿ ਉਹ ਕਿਵੇਂ ਫਿਰ ਨਾਦਰ ਸ਼ਾਹ ਉਹਨੂੰ ਲੈ ਗਿਆ, ਔਰ ਨਾਦਰ ਸ਼ਾਹ ਤੋਂ ਮਹਾਰਾਜਾ ਰਣਜੀਤ ਸਿੰਘ ਨੇ ਲਿਆ, ਔਰ ਮਹਾਰਾਜਾ ਰਣਜੀਤ ਸਿੰਘ ਤੋਂ ਉਹਨਾਂ ਦੇ ਬੇਟੇ ਦਲੀਪ ਸਿੰਘ ਤੋਂ ਰਾਣੀ ਵਿਕਟੋਰੀਆ ਤੱਕ ਪਹੁੰਚਿਆ, ਔਰ ਉਸ ਦੇ 3 ਟੁਕੜੇ ਕਰਕੇ ਉਹਦੇ ਤਾਜ ਦਾ ਮਹਾਰਾਣੀ ਵਿਕਟੋਰੀਆ ਦਾ ਸ਼ਿੰਗਾਰ ਬਣਿਆ। ਇੱਕ ਵੱਖਰੀ ਕਹਾਣੀ ਹੈ ਜਿਸ ਦੇ ਵਿੱਚ ਬਹੁਤਿਆਂ ਦੀ ਦਿਲਚਸਪੀ ਹੁੰਦੀ ਹੈ, ਪਰ ਮੈਂ ਸਮਝਦਾ ਵੀ ਸਾਡੇ ਲਈ
ਮੋਰ ਜਿਹੜੀ ਇੰਪੋਰਟੈਂਟ ਗੱਲ ਹੈ ਉਹ ਬੇਸਿਕ ਲਿਬਰਟੀਜ਼ ਨੇ, ਆਜ਼ਾਦੀਆਂ ਨੇ। ਪਰ ਨਾਦਰ ਸ਼ਾਹ ਨੇ ਇਹ ਰਸਤਾ ਪੱਧਰਾ ਕਰ ਦਿੱਤਾ। ਔਰ ਕਿਉਂਕਿ ਬਹੁਤ ਵਾਰ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਅਸੀਂ ਰਾਈਜ਼ ਵੀ ਦੇਖਦੇ ਹਾਂ ਵੀ ਇੱਕ ਜਨਰੇਸ਼ਨ ਨਹੀਂ ਹੈ, ਜਦੋਂ ਅਸੀਂ 3 ਜਨਰੇਸ਼ਨਾਂ ਦੀ ਗੱਲ ਕਰਦੇ ਹਾਂ, ਚੜ੍ਹਤ ਸਿੰਘ ਉਸ ਪੀਰੀਅਡ ਦੇ ਵਿੱਚ ਜਿਹੜਾ ਉਹ ਉਭਰਦਾ, ਉਭਾਰ 12 ਮਿਸਲਾਂ ਪੰਜਾਬ ਦੇ ਵਿੱਚ ਉਭਰਦੀਆਂ ਨੇ। ਪਰ ਬਹੁਤ ਸਾਰਾ ਜਿਹੜਾ ਨਾਦਰ ਸ਼ਾਹ ਦੇ ਇਸ ਹਮਲੇ ਤੋਂ ਬਾਅਦ ਜਿਹੜਾ ਉਹ ਅਨਸਟੇਬਿਲਿਟੀ ਹੁੰਦੀ ਹੈ ਔਰ ਉਹਦੇ ਚੋਂ ਹੀ ਇਹ 12 ਮਿਸਲਾਂ ਨਿਕਲਦੀਆਂ ਨੇ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਫਿਰ 1739 ਤੋਂ ਬਾਅਦ ਔਰ ਬੜਾ ਖੂਬਸੂਰਤ ਇੱਕ ਡਾਇਲੌਗ ਨਾਦਰ ਸ਼ਾਹ ਔਰ ਉਸ ਵੇਲੇ ਜਿਹੜਾ ਲਾਹੌਰ ਦਾ ਗਵਰਨਰ ਜ਼ਕਰੀਆ ਖਾਨ, ਜਿਹੜਾ ਭਾਵੇਂ ਮੁਗਲਾਂ ਦੇ ਨਾਲ ਸੀ ਪਰ ਉਹ ਚੇਂਜ ਕਰਦੇ ਰਹਿੰਦੇ ਸੀ, ਜਿਹੜਾ ਨਵਾਂ ਆਇਆ ਉਹਦੀ ਲਾਇਲਟੀ ਹੋ ਗਈ ਉਹਨਾਂ 'ਚੋਂ। ਜਿਹੜਾ ਜਦੋਂ ਨਾਦਰ ਸ਼ਾਹ ਪੂਰਾ ਲੁੱਟ ਦਾ ਮਾਲ ਲੈ ਕੇ ਵਾਪਸ ਮੁੜ ਰਿਹਾ ਤੇ ਸਿੱਖ ਜਥੇ ਜਿਹੜੇ ਨੇ ਉਹਨਾਂ ਨੇ ਸ਼ੁਰੂ ਕਰਦੇ ਆ ਇੱਥੋਂ, ਜਿੱਥੋਂ ਜਿਵੇਂ ਹੀ ਉਹਨੇ ਕ੍ਰਾਸ ਕੀਤਾ ਦਿੱਲੀੋਂ ਸਤਲੁਜ, ਬਿਆਸ, ਫਿਰ ਰਾਵੀ, ਫਿਰ ਚਨਾਬ, ਜੇਹਲਮ, ਉਹ ਅੱਧੀ ਰਾਤ ਨੂੰ ਜਿਹੜਾ ਉਹ ਜਿਹਨੂੰ ਗੁਰਿਲਾ ਹਮਲੇ ਕਹਿੰਦੇ ਨੇ ਕਰਕੇ ਉਹ ਲੁੱਟ-ਮੱਟ ਕੇ ਲੈ ਜਾਂਦੇ ਸੀ ਨਾਦਰ ਸ਼ਾਹ ਦਾ ਸਟੱਫ ਜੋ ਵੀ ਉਹ ਲੁੱਟ ਕੇ ਲਿਜਾ ਰਿਹਾ ਸੀ। ਔਰ ਇਹ ਇੱਕ ਡਾਇਲੌਗ ਜਿਹੜਾ ਪਰਸ਼ੀਅਨ ਉਸ ਵੇਲੇ ਦੇ ਹਿਸਟੋਰੀਕਲ ਅਕਾਊਂਟ 'ਚ ਲਿਖਿਆ ਹੋਇਆ, ਉਹਨੂੰ ਨਾਦਰ ਸ਼ਾਹ ਪੁੱਛਦਾ ਜ਼ਕਰੀਆ ਖਾਨ ਨੂੰ ਵੀ ਇਹ ਕੌਣ ਨੇ ਕਿ ਜਿਹੜੇ ਇੰਨਾ ਹੌਸਲਾ ਕਰਦੇ ਨੇ ਕਿ ਇਹਨਾਂ ਨੇ ਮੈਨੂੰ, ਉਹਨਾਂ ਨੇ ਕਿਹਾ ਕਿ ਵੀ ਇਹ ਬਾਬਾ ਨਾਨਕ ਸ਼ਾਹ ਫਕੀਰ ਦੇ ਸਿੱਖ ਨੇ। ਔਰ ਫਿਰ ਉਹ ਪੁੱਛਦਾ ਕਿ ਵੀ ਇਹਨਾਂ ਦੇ ਘਰ ਕਿੱਥੇ ਨੇ, ਇਹਨਾਂ ਦਾ ਬਸੇਰਾ ਕਿੱਥੇ, ਟਿਕਾਣਾ ਕਿੱਥੇ? ਤਾਂ ਉਹਨੇ ਕਿਹਾ ਕਿ ਘੋੜਿਆਂ ਦੀ ਜ਼ੀਨ, ਘੋੜਿਆਂ ਦੀਆਂ ਪਿੱਠਾਂ ਇਹਨਾਂ ਦਾ ਘਰ ਹੈ। ਔਰ ਉਹਨੇ ਫਿਰ ਦਰਬਾਰ ਸਾਹਿਬ, ਹਰਮੰਦਰ ਸਾਹਿਬ ਦੇ ਸਰੋਵਰ ਦੀ ਗੱਲ ਵੀ ਕੀਤੀ। ਔਰ ਉਹਨੇ ਨਾਦਰ ਸ਼ਾਹ ਨੇ ਕਿਹਾ ਕਿ ਬੀਵੇਅਰ ਮਾਈ ਸਨ, ਕਿਉਂਕਿ ਜ਼ਕਰੀਆ ਖਾਨ ਉਹਦਾ ਅਜ਼ੀਜ਼ ਹੋ ਗਿਆ ਸੀ, ਕਿ ਇਹਨਾਂ ਚੋਂ ਹਕੂਮਤ ਦੀ ਬੋ ਆਉਂਦੀ ਹੈ ਕਿ ਵੀ ਇਹ ਰਾਜ ਕਰਨ ਦੀ ਸਮਰੱਥਾ ਰੱਖਦੇ ਨੇ। ਸੋ ਨਾਦਰ ਸ਼ਾਹ ਦੇ ਨਾਲ ਆਇਆ ਜਿਹੜਾ ਇੱਕ ਉਹਦਾ ਸਿਪਾਹ ਸਲਾਰ ਅਹਿਮਦ ਸ਼ਾਹ ਅਬਦਾਲੀ ਸੀ। ਬਾਅਦ ਕੁਛ ਟਾਈਮ ਬਾਅਦ ਨਾਦਰ ਸ਼ਾਹ ਦਾ ਕਤਲ ਹੋ ਗਿਆ ਔਰ ਫਿਰ ਅਹਿਮਦ ਸ਼ਾਹ ਅਬਦਾਲੀ 16-17 ਵਾਰ ਆਇਆ, ਵੱਡਾ ਘੱਲੂਘਾਰਾ ਅਬਦਾਲੀ ਨਾਲ ਜੁੜਦਾ। ਔਰ ਜਿਹੜਾ ਜਦੋਂ ਅੱਜ ਅਸੀਂ ਅਫਗਾਨਿਸਤਾਨ ਦੀ ਗੱਲ ਕਰਦੇ ਹਾਂ ਤਾਂ ਜਿਹੜਾ ਮਾਡਰਨ ਅਫਗਾਨਿਸਤਾਨ ਦਾ ਜੇ ਕਿਸੇ ਨੂੰ ਫਾਦਰ ਕਹਿਣਾ ਹੋਏ ਤਾਂ ਅਹਿਮਦ ਸ਼ਾਹ ਅਬਦਾਲੀ ਹੈ। ਪਰ ਸਿੱਖਾਂ ਦੇ ਨਾਲ ਜਿਹੜਾ ਉਹ ਦੌਰ ਹੈ ਵੱਡਾ ਘੱਲੂਘਾਰਾ, ਔਰ ਉਹ ਇੱਕ ਡਿਫਰੈਂਟ ਚੈਪਟਰ ਜੁੜਿਆ ਹੋਇਆ। ਪਰ ਚੜ੍ਹਤ ਸਿੰਘ ਜਿਸ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਚੈਲੰਜ ਕੀਤਾ ਜੀ, ਫਿਰ ਉਹਨਾਂ ਦਾ ਮਹਾਂ ਸਿੰਘ ਤੱਕ ਪਹੁੰਚਦਿਆਂ ਇਹੀ ਸ਼ੁਕਰ ਚੱਕੀਆ ਮਿਸਲ, ਜਿੱਥੇ ਜਿਨ੍ਹਾਂ ਦਾ ਹੈੱਡਕੁਆਟਰ ਬੇਸ਼ੱਕ ਇਹ ਸੰਧਾਵਾਲੀਆ ਸਰਦਾਰ ਅੰਮ੍ਰਿਤਸਰ ਡਿਸਟ੍ਰਿਕਟ ਨਾਲ ਹੀ ਸੰਬੰਧਿਤ ਸੀ, ਲੇਕਿਨ ਗੁਜਰਾਂਵਾਲਾ ਦੇ ਵਿੱਚ ਇਹ ਹੈੱਡਕੁਆਟਰ ਬਣਦਾ ਮਹਾਂ ਸਿੰਘ ਦਾ। ਔਰ ਜਿਵੇਂ ਮੈਂ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ 3rd ਜਨਰੇਸ਼ਨ। ਔਰ ਜਦੋਂ ਤੁਸੀਂ ਹਿਸਟਰੀ ਦੇਖਦੇ ਹੋ, ਇੱਕ ਵਾਕਿਆ ਜਿਹੜਾ ਲਾਹੌਰ ਦਰਬਾਰ ਦੇ ਕ੍ਰੋਨੀਕਲਸ ਦੇ ਵਿੱਚ ਵੀ ਅੰਕਿਤ ਰਿਹਾ ਕਿ ਅਹਿਮਦ ਸ਼ਾਹ ਅਬਦਾਲੀ ਆਪਣੇ ਪੋਤੇ ਨੂੰ, ਜਿਹੜਾ ਸ਼ਾਹ ਜਮਾਨ ਹੈ ਜੀ, ਉਹਦਾ ਲੜਕਾ ਤੈਮੂਰ ਸੀ ਸ਼ਾਇਦ, ਔਰ ਉਹਦਾ ਲੜਕਾ ਅੱਗੋਂ ਸ਼ਾਹ ਜਮਾਨ, ਉਸ ਨੂੰ ਲਾਹੌਰ ਦਾ ਸੂਬੇਦਾਰ ਬਣਾ ਕੇ ਲਾਹੌਰ ਛੱਡ ਜਾਂਦਾ। ਔਰ ਮਹਾਰਾਜਾ ਰਣਜੀਤ ਸਿੰਘ ਜਿਹੜਾ ਆਲਮੋਸਟ 18 ਸਾਲ ਦੀ ਉਮਰ ਦਾ ਹੈ, ਉਦੋਂ ਅਜੇ ਲਾਹੌਰ ਕੰਕਰ ਨਹੀਂ ਕੀਤਾ, ਉਸ ਤੋਂ ਸਾਲ 2 ਸਾਲ ਪਹਿਲਾਂ ਦੀ ਗੱਲ ਹੈ ਕਿ ਉਹ ਜਿਹੜੇ ਆ ਕੇ ਬਾਕੀ ਸਿੱਖ ਜਿਹੜੇ ਜਥੇ ਨੇ ਉਹਨਾਂ ਨਾਲ ਘੇਰ ਲੈਂਦਾ ਲਾਹੌਰ ਕਿਲੇ ਨੂੰ, ਸਮਣ ਬੁਰਜ, ਉਸ ਦੇ ਉੱਤੇ ਚੜ੍ਹ ਕੇ ਵੰਗਾਰਦਾ। ਕਿਉਂਕਿ ਇਹ ਗੱਲ ਦੇਖਣ ਵਾਲੀ ਹੈ ਕਿ ਬਹੁਤ ਵਾਰ ਇਹ ਬਹਾਦਰੀ ਵੀ ਜਿਹੜੀ ਅਤਾ ਕੀਤੀ ਹੁੰਦੀ ਹੈ ਇਹ ਰੱਬ ਨੇ ਆਪਣੇ ਢੰਗ ਨਾਲ ਹੀ ਕਿਸੇ ਨੂੰ ਦਿੱਤੀ ਹੁੰਦੀ ਹੈ। ਔਰ ਉਹ ਚੈਲੰਜ ਕਰਦਾ ਹੈ ਕਿ ਉਹ ਅਹਿਮਦ ਸ਼ਾਹ ਦੇ ਪੋਤਰੇ ਬਾਹਰ ਨਿਕਲ ਤੇ ਚੜ੍ਹਤ ਸਿੰਘ ਦੇ ਪੋਤਰੇ ਦੇ ਹੱਥ ਦੇਖ, ਔਰ ਉਸ ਨੂੰ ਐਡਮਾਇਰ। ਔਰ ਇਹ ਵੀ ਇੱਕ ਰੀਜ਼ਨ ਬਣਦਾ ਹੈ ਕਿ ਜਦੋਂ ਲਾਹੌਰ ਜਿਹੜਾ ਉਹ 1666 ਤੋਂ ਬਾਅਦ ਭੰਗੀ ਮਿਸਲ ਦੇ ਸਰਦਾਰਾਂ ਕੋਲ ਸੀ, ਲਗਭਗ 30 ਸਾਲ ਰਿਹਾ, ਮਿਸਮੈਨੇਜ ਸੀ, ਲਾਹੌਰ ਦੇ ਲੋਕ ਦੁਖੀ ਸੀ। ਔਰ ਇਹ ਲਾਹੌਰ ਦੇ ਲੋਕਾਂ ਨੇ ਹੀ, ਜਿਨ੍ਹਾਂ ਦੇ ਵਿੱਚ ਮੈਜੋਰਿਟੀ ਮੁਸਲਮਾਨ ਸਨ, ਇਹ ਪੂਰਾ ਹਿਸਟੋਰੀਕਲ ਰੈਕਡ ਮਿਲਦਾ ਹੈ, ਉਹਨਾਂ ਨੇ ਜਿਹੜਾ ਗੁਜਰਾਂਵਾਲਾ ਇਹ ਮੈਸੇਜ ਰਣਜੀਤ ਸਿੰਘ ਨੂੰ, ਜਿਹੜਾ 18-19 ਸਾਲ ਦੀ ਉਮਰ 'ਚ, 13-14 ਸਾਲ ਦੀ ਉਮਰ 'ਚ ਉਹ ਆਪਣੀ ਮਿਸਲ ਦਾ ਮੁਖੀ ਬਣ ਗਿਆ ਪਿਤਾ ਦੀ ਮੌਤ ਤੋਂ ਬਾਅਦ। ਔਰ ਉਹ ਲਾਹੌਰ ਵਾਲੇ ਜਿਹੜੇ ਨੇ ਉਹ ਸੱਦਦੇ ਨੇ ਕਿ ਭਾਈ ਆਓ, ਸਾਡਾ ਬੁਰਾ ਹਾਲ ਹੈ। ਔਰ ਉਦੋਂ ਤੱਕ ਰਣਜੀਤ ਸਿੰਘ ਦਾ ਵਿਆਹ ਰਾਣੀ ਸਦਾ ਕੌਰ, ਉਹਦੀ ਸੱਸ, ਉਸ ਦੀ ਬੇਟੀ ਮਹਤਾਬ ਕੌਰ ਨਾਲ ਹੋ ਗਿਆ ਸੀ। ਔਰ ਸਦਾ ਕੌਰ ਜੇ ਕਹਿਣਾ ਹੋਏ ਕਿ ਆਰਕੀਟੈਕਟ ਲਾਹੌਰ ਵਿਕਟਰੀ ਦੀ ਵੀ, ਔਰ ਪਹਿਲੇ ਮੁੱਢਲੇ ਸਾਲਾਂ 'ਚ ਰਣਜੀਤ ਸਿੰਘ ਨੂੰ ਗਾਈਡ ਕਰਨ 'ਚ ਸਦਾ ਕੌਰ ਨੇ ਇੱਕ ਬੜਾ ਵੱਡਾ ਕੀ ਰੋਲ ਅਦਾ ਕੀਤਾ। ਇਹ ਵੱਖਰੀ ਗੱਲ ਹੈ ਕਿ ਬਾਅਦ 'ਚ
ਇਹਨਾਂ ਦੇ ਮਤਭੇਦ ਵੀ ਹੋਏ, ਇੰਟਰਫੇरेंस, ਫਿਰ ਰਾਜ ਦਾ ਇੱਕ ਆਪਣਾ ਦੌਰ ਸ਼ੁਰੂ ਹੋ ਜਾਂਦਾ ਹੈ, ਇੱਕ ਇੰਟਰੀਗ ਵੀ ਸ਼ੁਰੂ ਹੋ ਜਾਂਦੀ ਹੈ। ਲੇਕਿਨ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ 1899 ਦੇ ਵਿੱਚ ਜਿਹੜਾ ਜਦੋਂ 1799 'ਚ ਮਹਾਰਾਜਾ ਰਣਜੀਤ ਸਿੰਘ ਲਾਹੌਰ ਤੇ ਕਾਬਜ਼ ਹੁੰਦੇ ਨੇ, ਔਰ ਫਿਰ ਜੇ ਅਗਲੇ ਅਸੀਂ 1839 ਤੱਕ ਉਹਨਾਂ ਦਾ 40 ਸਾਲ ਦਾ ਰਾਜਕਾਜ ਦੇਖਿਆ। ਉਹਨਾਂ ਦੀ 19 ਸਾਲ ਉਮਰ ਸੀ ਜਦੋਂ ਲਾਹੌਰ ਤਖਤ ਤੇ ਬੈਠੇ, ਔਰ ਫਿਰ ਅਗਲੇ 40 ਸਾਲਾਂ 'ਚ ਉਹਨਾਂ ਨੇ ਜਿਵੇਂ ਜਿੰਨਾ ਵਿਸ਼ਾਲ ਰਾਜ ਕਾਇਮ ਕੀਤਾ, 1.5 ਲੱਖ ਮੁਰੱਬਾ ਮੀਲ ਜਿਹੜੀ ਹੈ ਉਸ ਦਾ ਰਕਬਾ, ਔਰ ਉਸ ਨੂੰ ਜਿਹੜੀ ਉਸ ਰਾਜ ਨੂੰ ਵੀ ਔਰ ਮਹਾਰਾਜਾ ਰਣਜੀਤ ਸਿੰਘ ਦੀ ਸ਼ਖਸੀਅਤ ਨੂੰ ਵੀ, ਜਦੋਂ ਮੈਂ ਗੱਲ ਕਰਦਾ ਟ੍ਰਿਬਿਊਟ ਦੀ, ਸ਼ਾਹ ਮੁਹੰਮਦ ਜਿਹੜੇ ਜ਼ਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ, ਜਿਹਨੂੰ ਅੱਜ ਜੰਗਨਾਮਾ ਸਿੰਘਾਂ ਫਰੰਗੀਆਂ ਕਿਹਾ ਜਾਂਦਾ, ਉਹਨਾਂ ਨੇ ਪਹਿਲੀ ਐਂਗਲੋ ਸਿੱਖ ਵਾਰ ਦੇ ਉੱਤੇ ਔਰ ਰਣਜੀਤ ਸਿੰਘ ਪੀਰੀਅਡ ਦੇ ਉੱਤੇ ਜੰਗਨਾਮਾ ਲਿਖਿਆ। ਹਾਲਾਂ ਉਹਦਾ ਮੁੱਢਲਾ ਨਾਂ ਜੰਗ ਹਿੰਦ ਪੰਜਾਬ ਸੀ, ਕਿਉਂਕਿ ਇੱਕ ਪਾਸੇ ਪੰਜਾਬ ਦੀ ਇੰਡੀਪੈਂਡੈਂਟ ਐਂਟੀਟੀ ਹੈ ਔਰ ਇਹ ਪੂਰਬੀਏ ਬਿਹਾਰੀਏ ਇਹ ਅੰਗਰੇਜ਼ਾਂ ਦੇ ਨਾਲ ਰਲੇ ਹੋਏ ਸੀ। ਇਸ ਲਈ ਪਹਿਲੀ ਐਂਗਲੋ ਸਿੱਖ ਵਾਰ ਨੂੰ ਸ਼ਾਹ ਮੁਹੰਮਦ ਨੇ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਉਹਦਾ ਜ਼ਿਕਰ ਕੀਤਾ। ਲੇਕਿਨ ਜਿਹੜੀ ਮਹਾਰਾਜਾ ਰਣਜੀਤ ਸਿੰਘ ਨੂੰ ਟ੍ਰਿਬਿਊਟ ਦਿੱਤੀ ਸ਼ਾਹ ਮੁਹੰਮਦ ਨੇ, ਉਹਨਾਂ ਨੇ ਕਿਹਾ ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ। ਮਹਾਬਲੀ ਇਹ ਲਫ਼ਜ਼ ਬੜਾ ਇੰਪੋਰਟੈਂਟ ਹੈ। ਬਲੀ ਅਸੀਂ ਬਲਵਾਨ ਨੂੰ ਕਹਿੰਦੇ ਹਾਂ, ਪਾਵਰਫੁਲ ਆਫ ਦਾ ਪਾਵਰਫੁਲ। ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਏ ਗਿਆ। ਮੁਲਤਾਨ, ਕਸ਼ਮੀਰ, ਪਿਸ਼ੌਰ, ਚੰਬਾ, ਜੰਮੂ, ਕਾਂਗੜਾ, ਕੋਟ ਨਿਵਾਏ ਗਿਆ। ਤਿੱਬਤ ਦੇਸ਼, ਲੱਦਾਖ ਤੇ ਚੀਨ ਤੋੜੀ, ਸਿੱਕਾ ਆਪਣੇ ਨਾਮ ਚਲਾਏ ਗਿਆ। ਸ਼ਾਹ ਮੁਹੰਮਦਾ ਜਾਣ 50 ਬਰਸਾਂ, ਹੱਛਾ ਰੱਜ ਕੇ ਰਾਜ ਕਮਾਏ ਗਿਆ। ਉਹਨਾਂ ਨੇ 50 ਸਾਲ ਓਵਰਆਲ ਸਿੱਖ ਰਾਜ ਦੇ ਕਾਊਂਟ ਕੀਤੇ ਨੇ, ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਇੱਕ ਨਿਆਂ ਪ੍ਰਸਤ, ਇਨਸਾਫ ਪਸੰਦ, ਅਦਲ ਪ੍ਰਸਤ ਇਨਸਾਨ ਸੀ, ਬਾਦਸ਼ਾਹ ਸੀ। ਔਰ ਅਕਸਰ ਉਹ ਇਹ ਕਹਿੰਦਾ ਸੀ, ਕਿਉਂਕਿ ਬਚਪਨ 'ਚ ਚੇਚਕ ਹੋਈ ਔਰ ਮੂੰਹ ਦੇ ਉੱਤੇ ਵੀ ਸਾਰੇ ਚਿਹਰੇ ਤੇ ਜਿਹੜਾ ਹੈ ਉਹ ਦਾਗ ਸੀ ਚੇਚਕ ਦੇ, ਸਮਾਲ ਪੌਕਸ ਜਿਹਨੂੰ ਕਹਿੰਦੇ ਨੇ, ਔਰ ਉਸੇ ਦੌਰਾਨ ਉਹਦੀ ਇੱਕ ਅੱਖ ਦੀ ਰੋਸ਼ਨੀ ਵੀ ਚਲੀ ਗਈ। ਔਰ ਉਹ ਇਹ ਕਹਿੰਦਾ ਸੀ ਕਿ ਰੱਬ ਨੇ ਮੈਨੂੰ ਇੱਕ ਅੱਖ ਇਸੇ ਲਈ ਦਿੱਤੀ ਹੈ ਕਿ ਮੈਂ ਸਭ ਨੂੰ ਇੱਕ ਅੱਖ ਨਾਲ ਦੇਖ ਸਕਾਂ। ਹੁਣ ਪੰਜਾਬੀ ਦਾ ਦੂਜਾ ਖਾਨ ਬਰਾਬਰ ਹੈ, ਇਕੁਆਲਿਟੀ ਦਾ। ਔਰ ਛੋਟਾ ਕੱਦ, ਲੇਕਿਨ ਜਦੋਂ ਇਹ ਟਫ ਸੋਲਜਰ ਸੀ। ਔਰ ਜਿਵੇਂ ਸਾਡੇ ਉਸ ਤਹਿਜ਼ੀਬ ਦੇ ਵਿੱਚ ਜਿਹਨਾਂ ਨੂੰ ਅਸੀਂ ਮਰਾਸੀ ਭਰਾ ਕਹਿੰਦੇ ਹਾਂ, ਉਹਨਾਂ ਦੇ ਅੰਦਰ ਇੱਕ ਆਪਣਾ ਅੰਦਾਜ਼ ਹੈ। ਔਰ ਮੈਂ ਸਮਝਦਾ ਵੀ ਐਂਟਰਟੇਨਮੈਂਟ ਇੰਡਸਟਰੀ ਦੇ ਉਹ ਪਿਤਾਮਾ ਨੇ। ਹਿਸਟਰੀ ਦੇ ਵੀ ਮਿਰਾਸ ਦਾ ਮਤਲਬ ਵੀ ਐਕਚੁਅਲੀ ਲੈਗੇਸੀ ਹੁੰਦਾ ਹੈ। ਉਹ ਸਾਰੇ ਪੁਰਖਿਆਂ ਦੀ ਹਿਸਟਰੀ ਵੀ ਜ਼ਬਾਨੀ ਕੋਟ ਕਰਦੇ ਸੀ, ਲਿਖਦੇ ਵੀ ਹੋਣਗੇ। ਸੋ ਉਹਦੇ ਬਾਰੇ ਕਿਹਾ ਜਾਂਦਾ ਹੈ ਕਿ ਵੀ ਨੇ ਇੱਕ ਵਾਰੀ ਪੁੱਛਿਆ ਕਿ ਜਨਾਬ, ਜਦੋਂ ਰੱਬ ਹੁਸਨ ਵੰਡ ਰਿਹਾ ਸੀ ਤੇ ਤੁਸੀਂ ਕਿੱਥੇ ਸੀ? ਉਹਨੇ ਕਿਹਾ ਵੀ ਜਿੱਥੇ ਰੱਬ ਬਹਾਦਰੀ ਵੰਡ ਰਿਹਾ ਸੀ ਮੈਂ ਉਸ ਲਾਈਨ ਦੇ ਵਿੱਚ ਖਲੋਤਾ ਸੀ। ਸੋ ਇਹ ਇੱਕ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਬੇਸ਼ੱਕ ਐਜ਼ ਏ ਮੋਨਾਰਕ ਰਿਪਰੈਜ਼ੈਂਟ ਕੀਤੇ ਜਾਂਦੇ ਨੇ, ਪਰ ਉਹ ਲੋਕਾਂ ਦੇ ਵਿੱਚੋਂ ਲੋਕਾਂ ਦੇ ਨਾਲ ਜਾਣਾ ਵੀ, ਉਹਨਾਂ ਨੂੰ ਦੇਖਣਾ ਵੀ, ਭੇਸ ਬਦਲ ਕੇ ਵੀ, ਔਰ ਇਸ ਗੱਲ ਨੂੰ ਯਕੀਨੀ ਬਣਾਉਣਾ ਕਿ ਹਰ ਇੱਕ ਨੂੰ ਇਨਸਾਫ ਮਿਲੇ। ਕਿਸੇ ਵੀ ਜਦੋਂ ਅਸੀਂ ਰਾਜਕਾਜ ਦੀ ਗੱਲ ਕਰਦੇ ਹਾਂ ਤੇ ਉਹਦਾ ਬੇਸ ਅਦਲ ਹੁੰਦਾ ਹੈ। ਦੂਸਰਾ ਮੈਰਿਟ, ਜਦੋਂ ਤੁਸੀਂ ਸਿਲੈਕਸ਼ਨ ਕਰਦੇ ਹੋ, ਜੇ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੀ ਕੈਬਨਿਟ, ਵੱਖਰੀ ਗੱਲ ਹੈ ਕਿ ਡੋਗਰਿਆਂ ਨੇ, ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ ਨੇ ਉਹਨਾਂ ਦੀ ਡੈਥ ਤੋਂ ਬਾਅਦ ਕੀ ਕੀਤਾ, ਕਿਵੇਂ ਖਾਨਾ ਜੰਗੀ ਹੋਈ, ਉਹ ਵੀ ਸ਼ਾਹ ਮੁਹੰਮਦ ਨੇ ਬਿਆਨੀ ਹੈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਪਾਸੇ 100 ਸਾਲ ਦੀ ਸਟਰਗਲ ਸਿੱਖ ਕੌਮ ਦੀ 1699 ਤੋਂ 1799 ਤੱਕ ਆਪਣੀ ਹੋਂਦ ਲਈ ਆਪਣੀ ਰਾਜ ਸ਼ਕਤੀ ਐਸਟੈਬਲਿਸ਼ ਹੁੰਦੀ ਹੈ। ਪਰ ਜੇ ਉਸ 100 ਸਾਲ ਤੋਂ ਬਾਅਦ ਸਿੱਖ ਰਾਜ ਦੇ ਵਿੱਚ ਮਜ਼ਹਬ ਦੇ ਨਾਂ ਦੇ ਉੱਤੇ ਕਿਸੇ ਮੁਸਲਮਾਨ ਨੂੰ ਪਰਸੀਕਿਊਟ ਨਹੀਂ ਕੀਤਾ ਜਾਂਦਾ, ਕਿਸੇ ਦਾ ਧਰਮ ਨਹੀਂ ਬਦਲਿਆ ਜਾਂਦਾ। ਔਰ ਇਹੀ ਨਹੀਂ, ਉਹਨਾਂ ਦੀ ਜੇ ਕੈਬਨਿਟ ਦੇਖੀਏ ਤੇ ਮੋਸਟ ਟਰਸਟਵਰਦੀ, ਜੇ ਅਸੀਂ ਉਹਨਾਂ ਦੇ ਫੋਰਨ ਮਿਨਿਸਟਰ ਫਕੀਰ ਅਜ਼ੀਜ਼ੁਦੀਨ, ਜਿਨ੍ਹਾਂ ਨੂੰ ਇਹ ਹੱਕ ਸੀ ਕਿ ਜੇ ਮੈਂ ਦਰਬਾਰ ਦੇ ਵਿੱਚ ਵੀ ਕੋਈ ਫੈਸਲਾ ਕੀਤਾ, ਫਕੀਰ ਸਾਹਿਬ ਜੇ ਤੁਹਾਨੂੰ ਲੱਗੇ ਕਿ ਮੈਂ ਗਲਤ ਕੀਤਾ ਤਾਂ ਤੁਸੀਂ ਮੇਰੇ ਘਰ ਆ ਕੇ ਵੀ ਮੈਨੂੰ ਦਰੁਸਤ ਕਰ ਸਕਦੇ ਹੋ। ਔਰ ਉਹਨਾਂ ਦੇ ਬ੍ਰਦਰ, ਉਹ ਉਹਨਾਂ ਦਾ ਨਾਂ ਸ਼ਾਇਦ ਨੂਰਦੀਨ ਸੀ, ਉਹ ਲਾਹੌਰ ਦਾ ਡਿਫੈਂਸ
ਜਿਹੜਾ ਉਹਨਾਂ ਦਾ ਖਜ਼ਾਨਾ ਜਿੱਥੇ ਗੋਬਿੰਦਗੜ੍ਹ ਕਿਲ੍ਹਾ ਅੰਮ੍ਰਿਤਸਰ 'ਚ ਰੱਖਿਆ ਸੀ, ਸਾਰਾ ਹੀ ਜਿਹੜਾ ਉਸ ਦੇ ਇੰਚਾਰਜ ਵੀ ਇੱਕ ਮੁਸਲਮਾਨ। ਔਰ ਈਵਨ ਜੇ ਅਸੀਂ ਪੰਜਾਬ ਦੀ ਗੱਲ ਕਰੀਏ, ਉਸ ਪੀਰੀਅਡ ਦੇ ਵਿੱਚ 4 ਸੂਬੇ ਉਸ ਰਾਜ ਦੇ, ਲਾਹੌਰ, ਮੁਲਤਾਨ, ਪੇਸ਼ਾਵਰ ਔਰ ਕਸ਼ਮੀਰ। ਔਰ ਉਹਦੇ 'ਚ ਜਦੋਂ ਅਸੀਂ ਜਸਟਿਸ ਦੀ ਗੱਲ ਦੇਖਦੇ ਹਾਂ, ਐਜੂਕੇਸ਼ਨ ਸਿਸਟਮ, ਇਨਸਾਫ, ਇਹ ਗੱਲ ਮੈਂ ਨਹੀਂ ਕਹਿੰਦਾ, ਯੂਰਪੀਅਨ ਹਿਸਟੋਰੀਅਨਸ ਔਰ ਕੁਛ ਅਰਸਾ ਪਹਿਲਾਂ BBC ਨੇ ਆਪਣਾ ਇੱਕ ਹਿਸਟੋਰੀਅਨਸ ਹੰਡਰਡਸ ਆਫ ਦੈਮ ਉਹਨਾਂ ਨੂੰ ਸਮੁੱਚੀ ਹਿਸਟਰੀ ਦੇ ਜਸਟਿਸ ਲਵਿੰਗ ਔਰ ਦੂਸਰਿਆਂ ਦੀ ਜਿਹੜੀ ਆ ਉਸ ਦੇ ਉੱਤੇ ਜਿਹੜਾ ਕਮੈਂਟ ਕਰਨ ਨੂੰ ਕਿਹਾ ਗਿਆ। ਔਰ ਮਹਾਰਾਜਾ ਰਣਜੀਤ ਸਿੰਘ ਨੂੰ ਉਹਨਾਂ ਨੇ ਚੁਣਿਆ ਕਿ ਭਾਈ ਜਿੱਥੇ ਅਦਲ ਸੀ, ਮੈਰਿਟ ਕ੍ਰਾਈਟੇਰੀਆ ਸੀ। ਇਕੱਲਾ ਇਹੀ ਨਹੀਂ, ਫ੍ਰੈਂਚ ਆਫੀਸਰ ਜਨਰਲ ਵੈਂਤੋਰਾ, ਜਨਰਲ ਅਲਾਰਡ, ਉਹਨਾਂ ਸਾਰਿਆਂ ਨੂੰ ਵੀ। ਔਰ ਇਹ ਇੱਕ ਜੇ ਅਸੀਂ ਪੰਜਾਬ ਦੀ ਸਾਂਝ ਦੀ ਗੱਲ ਕਰੀਏ, ਅਦਲ ਦੀ ਗੱਲ ਕਰੀਏ, ਤੇ ਉਹ ਦੌਰ ਆਪਣੇ ਆਪ ਦੇ ਵਿੱਚ ਉਸ ਨੂੰ ਤੁਸੀਂ ਇੱਕ ਸੁਨਹਿਰੀ ਦੌਰ ਕਹਿ ਸਕਦੇ ਹੋ। ਪਰ ਵਕਤ ਕਿਵੇਂ ਇੱਕ ਪਾਸੇ ਉਹੀ, ਜੇ ਇਸ ਨੂੰ ਅਸੀਂ ਜਦੋਂ ਡੋਗਰਾ ਲਫ਼ਜ਼ ਪੰਜਾਬੀ 'ਚ ਕਹਿੰਦੇ ਹਾਂ ਤਾਂ ਉਹਦਾ ਮਤਲਬ ਟ੍ਰੇਟਰ ਹੁੰਦਾ, ਗਦਾਰ ਹੁੰਦਾ। ਸੋ ਕਿਵੇਂ ਫਿਰ ਡੋਗਰਿਆਂ ਨੇ ਉਸ ਰਾਜ ਨੂੰ ਅੰਗਰੇਜ਼ਾਂ ਦੇ ਪੇਟੇ ਪਾਇਆ, ਇਹ ਇੱਕ ਦੁਖਦਾਈ ਚੈਪਟਰ ਹੈ। 98 ਸਾਲ ਸਿੱਖਾਂ ਨੇ ਅੱਗੇ ਹੋ ਕੇ ਬ੍ਰਿਟਿਸ਼ ਸਾਮਰਾਜ ਖਤਮ ਕਰਨ ਦੇ ਲਈ ਕੁਰਬਾਨੀਆਂ ਕੀਤੀਆਂ, ਸਟਰਗਲ ਕੀਤਾ। ਪਰ ਮੰਦੇ ਭਾਗਾਂ ਨੂੰ 1947 ਦੇ ਦੌਰ 'ਚ ਜਦੋਂ ਕੌਮ ਦੀ ਹੋਣੀ ਘੜਨ ਦਾ ਵਕਤ ਆਇਆ ਤੇ ਸਾਡੀ ਨਾਅਹਿਲ ਲੀਡਰਸ਼ਿਪ, ਅਹਿਮਕ ਲੀਡਰਸ਼ਿਪ ਨੇ ਇੱਕ ਗੁਲਾਮੀ 'ਚੋਂ ਨਿਕਲ ਕੇ ਦੂਸਰੇ ਗੁਲਾਮੀ ਦੇ ਵਿੱਚ ਸਾਰੀ ਕੌਮ ਨੂੰ ਫਸਾ ਦਿੱਤਾ। ਔਰ ਪਿਛਲੇ ਲਗਭਗ 75 ਸਾਲ ਤੋਂ ਅਸੀਂ ਇੱਕ ਤੋਂ ਬਾਅਦ ਇੱਕ ਘੱਲੂਘਾਰੇ 'ਚੋਂ ਗੁਜ਼ਰ ਰਹੇ ਹਾਂ, ਇੱਕ ਤੋਂ ਬਾਅਦ ਇੱਕ ਉਸਾਰੇ 'ਚੋਂ ਗੁਜ਼ਰ ਰਹੇ ਹਾਂ। ਔਰ ਬਹੁਤ ਵੱਡਾ ਹਿੱਸਾ ਇਸ ਗੁਲਾਮੀ ਨੂੰ ਕਬੂਲਣ ਤੱਕ ਪਹੁੰਚ ਗਿਆ। ਔਰ ਮੈਂ ਕਲੋਜ਼ਿੰਗ ਤੋਂ ਪਹਿਲਾਂ ਸਰਦਾਰ ਗਜਿੰਦਰ ਸਿੰਘ ਜਿਨ੍ਹਾਂ ਨੇ ਜਿਹੜੇ ਸਾਡੇ ਮੁੱਢਲੇ ਖਾਲਿਸਤਾਨੀ ਥਾਟ ਦੇ ਬਾਨੀਆਂ 'ਚੋਂ ਨੇ, ਬਹਾਦਰ ਯੋਧੇ ਨੇ, ਫਿਲਾਸਫਰ ਨੇ, ਸ਼ਾਇਰ ਨੇ, ਉਹਨਾਂ ਨੇ ਇਸ ਦਿਨ ਦੇ ਉੱਤੇ ਜਿਹੜੀ ਹੈ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰਦੇ ਆ 1973 ਦੇ ਵਿੱਚ। ਹੁਣ ਤੁਸੀਂ ਇਹ ਅੰਦਾਜ਼ਾ ਲਾਓ, ਲਗਭਗ ਅੱਧੀ ਸਦੀ ਪਹਿਲਾਂ, ਉਦੋਂ ਅਜੇ ਸੰਤ ਭਿੰਡਰਾਂ ਵਾਲੇ ਸੀਨ ਤੇ ਨਹੀਂ ਆਏ, ਖਾਲਿਸਤਾਨ ਲਫ਼ਜ਼ ਅਜੇ ਉਸ ਦੇ ਉੱਤੇ ਕੋਈ ਮੂਵਮੈਂਟ ਨਹੀਂ ਹੈ, ਤਾਂ ਉਹਨਾਂ ਨੇ ਕੌਮ ਨੂੰ ਵੰਗਾਰਦੇ। ਔਰ ਮੈਂ ਸਮਝਦਾ ਵੀ ਅੱਜ ਵੀ ਇਸ ਅੱਧੀ ਸਦੀ ਬਾਅਦ ਵੀ ਇਹ ਵੰਗਾਰ ਬਰਾਬਰ ਕਾਇਮ ਹੈ। ਉਹਨਾਂ ਨੇ ਨਜ਼ਮ ਲਿਖੀ ਸੀ ਜੰਗ ਹਿੰਦ ਪੰਜਾਬ, ਇਸ ਦੇ ਥੱਲੇ ਉਹਨਾਂ ਨੇ ਕਿਹਾ ਕਿ ਜੰਗ ਹਿੰਦ ਪੰਜਾਬ, ਸ਼ਾਹ ਮੁਹੰਮਦ ਦੀ ਸਰਕਾਰ ਤੇ ਪੰਜਾਬ ਦੇ ਸ਼ੇਰਾ, ਆ ਵੇਖ ਖੇਰੂ ਖੇਰੂ ਹੈ ਪੰਜਾਬ ਅੱਜ ਤੇਰਾ, ਤੇਰੇ ਇਹ ਹਮ ਮਜ਼ਹਬ ਤੇਰਾ ਬੜਾ ਗੁਣਗਾਨ ਕਰਦੇ ਨੇ, ਇਹ ਤੇਰੇ ਸੱਚ ਤੇ ਇਨਸਾਫ ਨੂੰ ਪ੍ਰਣਾਮ ਕਰਦੇ ਨੇ, ਤੇਰੇ ਚਿਹਰੇ ਤੇ ਜੁੱਸੇ ਨੂੰ ਇਹ ਰੱਜ ਰੱਜ ਵਡਿਆਉਂਦੇ ਨੇ, ਇਹ ਤੇਰੀ ਤੇਗ ਦੀਆਂ ਧਮਕਾਂ ਦੇ ਉੱਚੇ ਗੀਤ ਗਾਉਂਦੇ ਨੇ, ਕਸ਼ਮੀਰ ਕਿਸ ਤਰ੍ਹਾਂ ਜਿੱਤਿਆ ਇਹ ਫਖਰ ਨਾਲ ਦੱਸਦੇ ਨੇ, ਜਮਰੌਦ ਫਤਿਹ ਕਿੰਜ ਕੀਤਾ ਇਹ ਸਾਰਾ ਹਾਲ ਦੱਸਦੇ ਨੇ, ਭਾਵੇਂ ਤੇਰੀਆਂ ਜਿੱਤਾਂ ਦੀਆਂ ਅੱਜ ਵਾਰਾਂ ਪੜ੍ਹਦੇ ਨੇ, ਪਰ ਤੇਰੇ ਕਾਤਲਾਂ ਅੱਗੇ ਇਹ ਝੁਕ ਝੁਕ ਸਿਜਦੇ ਕਰਦੇ ਨੇ। ਉਹੀ ਡੋਗਰਿਆਂ ਦੀ ਔਲਾਦ ਜਿਹੜੇ ਅੱਜ ਦਿੱਲੀ ਤਖਤ ਤੇ ਬੈਠੇ ਨੇ। ਪਰ ਇਹ ਸਾਰਾ ਭਾਵੇਂ ਤੇਰੀਆਂ ਜਿੱਤਾਂ ਦੀਆਂ ਅੱਜ ਵਾਰਾਂ ਪੜ੍ਹਦੇ ਨੇ, ਪਰ ਤੇਰੇ ਕਾਤਲਾਂ ਅੱਗੇ ਝੁਕ ਝੁਕ ਸਿਜਦਾ ਕਰਦੇ ਨੇ, ਜਿਨ੍ਹਾਂ ਤੇਰੇ ਕੌਰ ਰੋਲੇ ਸਨ ਕੰਵਰ ਨੌਨਿਹਾਲ, ਇਹ ਅੱਜ ਉਹਨਾਂ ਦੇ ਗੋਲੇ ਨੇ, ਦੁਸ਼ਮਣੀ ਦੁਸ਼ਮਣ ਦੀ ਭੁੱਲੇ ਨੇ, ਹਾਏ ਕਿੰਨੇ ਭੋਲੇ ਨੇ, 125 ਸਾਲ ਹੋਇਆ ਹੈ ਹੁਣ ਇਹੀ ਹਾਲ ਹੋਇਆ ਹੈ। ਇਹ 1973 ਦੀ ਨਜ਼ਮ ਹੈ। 125 ਸਾਲ ਹੋਇਆ ਹੈ ਹੁਣ ਇਹੀ ਹਾਲ ਹੋਇਆ ਹੈ, ਉਹ ਤਖਤੋ ਤਾਜ ਭੁੱਲਿਆ ਹੈ, ਖਾਲਸਾਈ ਰਾਜ ਭੁੱਲਿਆ ਹੈ, 1.25 ਲੱਖ ਫੌਜ ਭੁੱਲੀ ਹੈ, ਉਹ ਸ਼ਾਹੀ ਮੌਜ ਭੁੱਲੀ ਹੈ, ਉਹ ਹਾਥੀ ਘੋੜੇ ਭੁੱਲੇ ਨੇ, ਉਹ ਤੋਪਾਂ ਤੋੜੇ ਭੁੱਲੇ ਨੇ, ਕਿਲੇ ਨਿਸ਼ਾਨ ਭੁੱਲੇ ਨੇ, ਪੰਥ ਦੀ ਸ਼ਾਨ ਭੁੱਲੇ ਨੇ, ਉਹ ਸਿੱਕੇ ਮੋਹਰਾਂ ਭੁੱਲੇ ਨੇ, ਉਹ ਸ਼ਾਹੀ ਤੋਰਾਂ ਭੁੱਲੇ ਨੇ, ਇਹਨਾਂ ਵਿੱਚ ਰੱਤ ਨਹੀਂ ਤੇਰਾ, ਇਹਨਾਂ ਵਿੱਚ ਸਾਹ ਨਹੀਂ ਤੇਰਾ, ਇਹਨਾਂ ਵਿੱਚ ਰੀਝ ਨਹੀਂ ਤੇਰੀ, ਇਹਨਾਂ ਵਿੱਚ ਚਾਹ ਨਹੀਂ ਤੇਰਾ, ਕੀ ਇਹ ਕੁਝ ਕਰਨ ਜੋਗੇ ਨਹੀਂ, ਕੀ ਦੁਖੜੇ ਜਰਨ ਜੋਗੇ ਨਹੀਂ, ਕੀ ਰਾਜ ਦੀ ਚਾਹ ਨਹੀਂ ਬਾਕੀ, ਜਾਂ ਹੁਣ ਇਹ ਲੜਨ ਜੋਗੇ ਨਹੀਂ। ਜੰਗ ਹਿੰਦ ਪੰਜਾਬ ਦਾ ਧੁਰੋਂ ਆਉਂਦਾ, ਕੋਈ ਨਵੀਆਂ ਨਹੀਂ ਤਿਆਰੀਆਂ ਨੇ,
ਤੱਕ ਸਕੇ ਸਰਕਾਰ ਤਾਂ ਤੱਕ ਲੈ ਤੂੰ, ਅੱਜ ਰੁਲਦੀਆਂ ਕਿਵੇਂ ਸਰਦਾਰੀਆਂ ਨੇ, ਪਰ ਸਾਨੂੰ ਨਹੀਂ ਭੁੱਲੀ ਉਹ ਸ਼ਾਹੀ ਨਹੀਂ ਭੁੱਲੀ, ਨਹੀਂ ਸਾਨੂੰ ਨਹੀਂ ਭੁੱਲੀ ਖਾਲਸਾਈ ਆਨ ਨਹੀਂ ਭੁੱਲੀ। ਅਸੀਂ ਹੁਣ ਹੱਥ ਪਾਵਾਂਗੇ ਪੰਜਾਬ ਦੇ ਗੱਦਾਰਾਂ ਨੂੰ, ਅਸੀਂ ਹੁਣ ਹੱਥ ਪਾਵਾਂਗੇ ਉਹਨਾਂ ਝੰਡੇ ਬਰਦਾਰਾਂ ਨੂੰ ਜਿਨ੍ਹਾਂ ਸਾਡਾ ਸੌਦਾ ਕੀਤਾ ਸੀ, ਜਿਨ੍ਹਾਂ ਤੇਰਾ ਖੂਨ ਪੀਤਾ ਸੀ। ਸਾਨੂੰ ਤੇਰੇ ਖੂਨ ਦੀ ਸਹੁੰ ਹੈ, ਤੇਰੇ ਜਨੂਨ ਦੀ ਸਹੁੰ ਹੈ। ਅਸੀਂ ਇਤਿਹਾਸ ਦੁਹਰਾਵਾਂਗੇ ਉਹ ਤਖਤੋ ਤਾਜ ਲੈਣ ਲਈ, ਅਸੀਂ ਇਤਿਹਾਸ ਦੁਹਰਾਵਾਂਗੇ ਮੁੜੋ ਰਾਜ ਲੈਣ ਲਈ। ਜੰਗ ਹਿੰਦ ਪੰਜਾਬ ਦਾ ਮੁੜ ਹੋਸੀ, ਸਾਥੋਂ ਖੁਸ਼ੀਆਂ ਭਾਵੇਂ ਸਰਦਾਰੀਆਂ ਨੇ। ਉਦੋਂ ਤੱਕ ਨਹੀਂ ਜੰਗ ਇਹ ਖਤਮ ਹੋਣੀ, ਜਦ ਤੱਕ ਜਿੱਤਦੀਆਂ ਨਹੀਂ ਜੋ ਹਾਰੀਆਂ ਨੇ। ਇਹ ਹੈ ਰੀਅਲ ਮੈਸੇਜ 1973 ਚ। ਵਾਹ, ਬਿਲਕੁਲ ਕਿਸ ਲੈਵਲ ਦਾ ਵਿਜ਼ਨ ਹੈ ਔਰ ਕਿਵੇਂ ਫਿਰ ਅਨਫੋਲਡ 80s ਦੀਆਂ ਘਟਨਾਵਾਂ ਹੁੰਦੀਆਂ ਨੇ। ਜੰਗ ਹਿੰਦ ਪੰਜਾਬ ਦਾ ਮੁੜ ਹੋਸੀ। ਹੁਣ ਜੂਨ 84 ਅੰਮ੍ਰਿਤਸਰ ਮਿਸਿਸ ਗਾਂਧੀਜ਼ ਲਾਸਟ ਬੈਟਲ, ਉਹ ਜੰਗ ਹਿੰਦ ਪੰਜਾਬ ਦੀ ਲਾਈਨ ਖਿੱਚੀ ਗਈ। ਜੰਗ ਹਿੰਦ ਪੰਜਾਬ ਦਾ ਮੁੜ ਹੋਸੀ, ਸਾਥੋਂ ਖੁਸ਼ੀਆਂ ਭਾਵੇਂ ਸਰਦਾਰੀਆਂ ਨੇ। ਉਦੋਂ ਤੱਕ ਨਹੀਂ ਜੰਗ ਇਹ ਖਤਮ ਹੋਣੀ, ਜਦ ਤੱਕ ਜਿੱਤਦੀਆਂ ਨਹੀਂ ਜੋ ਹਾਰੀਆਂ। ਸੋ ਨਾਈਸ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਂਦੇ ਹਾਂ ਬ੍ਰੇਕ। ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।